ਅਸੀਂ ਨਾ ਕੋਈ ਕਜ਼ਨ ਜਿਹੜੇ ਆ ਨਾ 70 ਕੁ ਕਜ਼ਨ ਆ ਆਪਸ ਵਿੱਚ ਨਾ ਜੀ। ਕਿੰਨੇ ਜੀ? 70 ਕਜ਼ਨ ਜੀ। ਤੁਹਾਡੇ ਖਾਨਦਾਨ ਨੂੰ ਹੋਰ ਕੰਮ ਕੋਈ ਨਹੀਂ ਸੀ ਜੀ? ਨਹੀਂ ਕੰਮ ਤੇ ਅਜੇ ਵੀ ਜਾਂਦੇ ਨੇ, ਫਿਰ ਸਾਰੇ ਹੀ ਜਾਂਦੇ ਨੇ, ਕੰਮ ਕਰਦੇ ਨੇ ਜੀ। ਇਹ 70 ਸੀਨੇ ਨੇ। ਇਹ 70 ਨਹੀਂ ਸੁਆਣੇ ਤੇ ਜ਼ਿਆਦਾ ਨੇ, ਲੇਕਿਨ ਪਹਿਲਾਂ ਇੱਕ ਇੱਕ ਸੁਆਣੇ ਆ ਨਾ। ਠੀਕ ਹੈ। ਪਾਣੀ ਇੰਨਾ ਤੇ ਹੈ। 7,70,000 ਰੁਪਇਆ ਬੰਦਾ ਤੁਹਾਡੇ 70 ਸੂਟਾਂ ਦਾ ਜੀ। ਮਿਲ ਜਾਂਦਾ, ਓਕੇ ਕਰੋ। ਕੋਈ ਗੱਲ ਨਹੀਂ, ਪਾਣੀ ਸ਼ਾਨੀ ਪਿਓ ਨੇ ਪੀਓ ਜੀ। ਪੀਓ ਪਾਣੀ ਪੀਓ। 7 ਲੱਖ 70,000 ਰੁਪਇਆ ਡਨ ਹੋ ਗਿਆ। ਮੈਂ ਤੁਹਾਨੂੰ ਹੁਣੇ ਚੈੱਕ ਦੇਣਾ ਜੀ। ਕੋਈ ਗੱਲ ਨਹੀਂ। ਲੇਕਿਨ ਇੱਕ ਛੋਟੀ ਜੀ ਸ਼ਰਾਇਤ ਲਿਖਣੀ ਹੈ ਕਿ ਨਾਪ ਤੁਸੀਂ ਆਪ ਲੈਣਾ ਜਾ ਕੇ, ਮੇਰੇ ਕੋਲ ਭਾਜੀ ਨਹੀਂ ਨਾਪ ਤੁਸੀਂ ਜਿੱਥੇ ਆਖੋਗੇ ਜਾ ਕੇ ਤੁਹਾਡੇ ਨਾਲ ਜਾ ਕੇ ਲੈ ਲਾਂਗੇ ਨਾਪ। ਇੱਕ ਫੈਮਿਲੀ ਸਾਡੀ ਰਹਿੰਦੀ ਕੈਨੇਡਾ ਜੀ ਹਾਂਜੀ। ਭਾਜੀ ਆਸਟ੍ਰੇਲੀਆ ਵਾਲੇ, ਜਾਪਾਨ ਵਾਲੇ, ਦੂਸਰੇ ਉਹਨਾਂ ਕਿੱਦਾਂ ਆਣਾ? ਜਰਮਨੀ ਵਾਲੇ। ਉਹਨਾਂ ਨਹੀਂ ਆਣਾ। ਅੱਛਾ ਇਹ ਭਾਜੀ ਤੁਹਾਨੂੰ ਜਾ ਕੇ ਉੱਥੇ ਨਾਪ ਲੈਣਾ ਪੈਣਾ ਉਹਨਾਂ ਦਾ, ਠੀਕ ਹੈ ਨਾ ਜੀ। ਭਾਜੀ ਮੁਬਾਰਕ ਹੋਵੇ ਤੁਹਾਨੂੰ। ਨਹੀਂ ਵਾਰੇ ਚ ਮੈਂ ਉਹ ਪੁੱਛ ਨਹੀਂ ਵਾਰੇ ਚ ਕਿੱਥੋਂ ਆਣਾ? ਲਿਓ ਪੈਸੇ ਦੇ ਦਿਓ। ਆ ਦੋ ਇਹਨਾਂ ਦੇ ਪੈਸੇ ਵਾਪਸ ਇਹਨਾਂ ਦੇ ਨਹੀਂ 11 ਗੁਣਾ ਭਾਈ ਵਾਪਸ ਦੇਣੇ। ਕਿਹੜੇ ਯਾਰਾ ਗੁਨਾ? ਹਾਂ ਕਿਹੜੇ ਯਾਰਾ ਗੁਨਾ? ਜਿਹੜੇ ਗਾਣੇ ਜਾਨਾਂ ਗੁਣਾ ਜਿਹਨੇ ਲਿਖੇ ਜੇ ਸਾਨੂੰ ਦੱਸਿਆ ਹਜੇ ਕਿ ਬਾਹਰ ਦੇ ਮੁਲਕਾਂ 'ਚ ਜਾਣਾ? ਤੁਸੀਂ ਮੈਨੂੰ ਪੁੱਛਿਆ ਕਿੰਨੀ ਦੇਰ ਤੈਨੂੰ ਹੋ ਗਈ ਤੂੰ ਸ਼ਲਵਾਰ ਬਣਾਉਣ ਦੇ ਹੈ? ਉਹ ਮੇਰੀ ਗੱਲ ਸੁਣੋ, ਸਬੂਰ ਸਾਹਿਬ ਨੇ ਬਲਾਲ ਟਾਉਣ ਵਾਲੇ, ਉਹਨਾਂ ਦਾ ਸੂਟ ਤੈਨੂੰ ਦਿੱਤਾ ਸੀ ਉਹਨਾਂ ਦੀ ਬੇਗਮ ਦਾ, ਉਹਦਾ ਵੀ ਤੂੰ ਸਤਿਆਨਾਸ਼ ਕੀਤਾ ਉਦੋਂ, ਠੀਕ ਹੈ ਨਾ। ਉਹ ਮੈਨੂੰ ਫੋਨ ਕਰ ਕਰਕੇ ਤੇ ਅਗਲੇ ਗੱਲਾਂ ਕਰਨ ਡਿਆ ਨੇ, ਤੇ ਤੂੰ ਉਦੋਂ ਦਾ ਮੈਂ ਕਮੀਜ਼ ਪੂਰੀ ਬਣਾ ਛੱਡੀ ਏ ਤੇ ਤੂੰ ਹੈਲਿਤ ਕਰੋ ਸ਼ਲਵਾਰ ਨੂੰ ਚੰਬੜੇ। ਖੁਦਾ ਦਾ ਖੌਫ ਕਰ। ਉਸਤਾਦ ਤੂੰ ਤਾਂ ਕੰਮ ਮਗਰੋਂ ਲਾਣਾ, ਮੈਂ ਕੰਮ ਕਰਨਾ ਤਸੱਲੀ ਨਾਲ, ਕੱਲਾ ਕੱਲਾ ਟਾਂਕਾ। ਕੱਲ ਜਿਹੜੀ ਤੂੰ ਸ਼ਲਵਾਰ ਬਣਾਈ ਹੈ ਨਾ, ਉਹ ਪਿਆਂਦੀ ਮੈਨੂੰ ਆ ਬੰਦਾ ਚੰਬੜਿਆ ਕਿ ਜਿੰਨ ਚੰਬੜੇ। ਤੇਰੇ ਸਦਕੇ ਤੇ ਜਿਸ ਹਿਸਾਬ ਦਾ ਨਾਪ ਹੈ ਉਸ ਹਿਸਾਬ ਨਾਲ ਹੀ ਸਲਵਾਰ ਬਣਨੀ, ਹੋਰ ਮੈਂ ਤੇ ਕੀ ਕਰਦਾ। ਮੈਨੂੰ ਤੂੰ ਹੀ ਕਹਿ ਜੀ ਇੰਨਾ ਦਬਾਅ ਰੱਖ, ਸਲਾਈ ਲਾ ਦੇ। ਉਸਤਾਦ ਤੱਕ ਮੇਰੇ ਨਾਲ ਬਹਿਸ ਨਾ ਕਰਿਆ ਕਰ। ਤੈਨੂੰ ਕਹੇ ਨਾਲੀ ਹੈ ਵੇਖ ਛੋਟੀ ਹੈ, ਇਹਦਾ ਦਬਾਅ ਥੋੜਾ, ਤੂੰ ਤਾਂ ਕਹੇ ਲਾ ਦੇ ਸਲਾਈ, ਲਾ ਦੇ ਸਲਾਈ। ਹੁਣ ਲੱਗ ਗਈ ਤੇ ਮੈਨੂੰ ਸੁਣਾਉਂਦੇ ਆ ਕਿ ਉਹਦੀ ਸਲਵਾਰ ਤੰਗ ਹੈ। ਮੈਂ ਠੇਕਾ ਲਿਆ ਉਹਦੀ ਸਲਵਾਰ। ਨਾਲੀਆਂ ਕਰੀ ਹੁੰਦਾ ਤੂੰ, ਨਾਲੀਆਂ ਕੱਢਣ ਵਾਲਾ ਹੈ, ਤੈਨੂੰ ਮੈਂ ਦਰਦੀਆਂ ਦਾ ਕੰਮ ਸਿਖਾ ਛੱਡਿਆ। ਬੜਾ ਪਹਿਲੇ ਆਪ ਤੋਂ ਸਿੱਖ ਲਾ, ਮੈਨੂੰ ਸਿਖਾਤਾ। ਮੈਨੂੰ ਲੱਗੀ ਨਾ ਗੱਲ ਦੀ। ਉਦੋਂ ਵਜ਼ੀਰਾਬਾਦ ਤੋਂ ਵੀ ਗਾਹਕ ਆਏ ਨੇ, ਉਹਨਾਂ ਦਾ ਵੀ ਸਤਿਆਨਾਸ਼ ਕੀਤਾ ਕੰਮ ਦਾ। ਉਹ ਕਿਹੜਾ ਮੈਂ ਕੰਮ ਦਾ ਸਤਿਆਨਾਸ਼ ਕਰ ਦਿੱਤਾ? ਉਹ ਤੂੰ ਚੁੱਪ ਕਰਨਾ ਕਿ ਨਹੀਂ ਅੱਗੋਂ? ਬੁਲਾਣਾ ਕਿਉਂ? ਦੱਸਾਂ ਇੱਥੇ ਕੀ ਦੱਸੇ? ਮੈਂ ਤਾਂ ਬਈ ਆਰਾਮ ਨਾਲ ਕਿਧਰ ਮੈਨੂੰ ਵੱਟ ਨਾ ਚੜਾਈ। ਮੈਨੂੰ ਵੱਟ ਨਾ ਚੜਾਈ, ਵੱਟ ਮੈਨੂੰ ਕੱਢਣੇ ਵੀ ਆਂਦੇ ਪਈ ਇਸਤਰੀ ਇੱਥੇ। ਮੈਂ ਅੱਗੇ ਤੇਰੇ ਮੱਥੇ ਤੇ ਵੱਟ ਨਿਕਲੇ, ਹੁਣ ਮੈਂ ਤੇਰੇ ਵੀ ਕੱਢ ਛੱਡਣੇ। ਸਾਦ ਇਸ ਤੋਂ ਪਹਿਲੇ ਕਿ ਮੈਂ ਤੈਨੂੰ ਮਜ਼ੀਦ ਸਾੜ ਕੇ ਤੇਰਾ ਸੁਰਮਾ ਬਣਾ ਲਾ, ਚੁੱਪ ਕਰਕੇ ਕੰਮ ਕਰ। ਚਲ ਉਹ ਅੱਖਾਂ 'ਚ ਪਾ ਲਈ, ਤੈਨੂੰ ਕੁਝ ਨਜ਼ਰ ਤੇ ਆਏਗਾ ਨਾ। ਮੇਰੀਆਂ ਅੱਖਾਂ ਲੋਕ ਕਹਿੰਦੇ ਮੈਂ ਅੱਖਾਂ 'ਚ ਪਾ ਲਵਾਂ। ਕੰਮ ਕਰ ਧਿਆਨ ਨਾਲ ਤੇ ਕੰਮ ਹੀ ਕਰਨੇ ਮੈਂ ਸਾਰੀ ਦਿਹਾੜੀ ਮੁਰਦਿਆਂ ਵਾਂਗੂ ਗਾਣੇ ਗਾਉਂਦਾ ਰਹਿਣਾ ਤੂੰ। ਨਾ ਅਕਲ ਮੌਤ ਹੈ ਕੋਈ ਨਹੀਂ ਤੈਨੂੰ। ਜਾ ਸਾ ਤੈਨੂੰ ਕੀ ਪਤਾ ਹੋਵੇ ਗਾਣਿਆਂ ਦਾ ਕੀ ਸਰੂਰ, ਕੀ ਸਵਾਦ ਹੈ। ਅੱਛਾ ਮੇਰੀ ਸੁਣ ਗੱਲ ਸਾਹਿਬ, ਮੈਨੂੰ ਨਾ ਪੈਸੇ ਚਾਹੀਦੇ ਨੇ ਥੋੜੇ ਜਿਹੇ ਹੋਰ। ਕਿੰਨੇ ਕੁ ਪੈਸੇ ਚਾਹੀਦੇ ਨੇ? ਐਵੇਂ ਮੈਨੂੰ ਚਾਹੀਦਾ ਤਕਰੀਬਨ 1.5 ਲੱਖ ਰੁਪਈਆ ਚਾਹੀਦਾ। ਸ਼ਾਬਾਸ਼ ਹੈ ਬਈ ਤੇਰੇ। ਉਹ ਤੂੰ ਮੇਰੇ ਕੋਲ ਚਰਸ ਵੇਚਨੇ? ਓਏ ਅੱਲਾ ਕੋ ਮਾਫੀ ਮੰਗ ਉਸਤਾਦ, ਕਿਹੜੀਆਂ ਬੁਰੀਆਂ ਚੀਜ਼ਾਂ ਦਾ ਨਾਂ ਲੈਣ ਦੇ ਆ। ਉਹ ਬੁਰੀ ਚੀਜ਼ ਉਹ ਬੁਰੀ ਹੈ? ਅੱਛਾ ਮੇਰੀ ਗੱਲ ਸੁਣ ਉਸਤਾਦ, ਕਿੰਨੀ ਕੁ ਦੇਰ ਹੋ ਗਈ ਤੈਨੂੰ ਆ ਕੰਮ ਕਰਦੇ ਆ? ਮੈਨੂੰ ਤੇ ਹੋ ਗਏ ਨੇ 40 ਸਾਲ ਕਰਦਿਆਂ ਕੰਮ। ਤੇ ਅੱਜ ਤੱਕ ਤੈਨੂੰ ਕਰਨਾ ਨਹੀਂ ਆਇਆ? ਕੀਮਾ ਕਰਨ ਵਾਲੀ ਮੁੱਢੀ ਵਰਗਾ ਤੇਰਾ ਸਿਰ, ਤੈਨੂੰ ਸਮਝ ਹੀ ਨਹੀਂ ਆਉਂਦੀ। ਵਾਹ ਮੈਂ ਤੇ ਤੈਨੂੰ ਬੜਾ ਕੁਝ ਦੱਸਿਆ ਪਰ ਤੈਨੂੰ ਸਮਝ ਹੀ ਨਹੀਂ ਆਉਂਦੀ, ਮੈਂ ਕੀ ਕਰਾਂ। ਜਿਸ ਟੋਕੇ ਨਾਲ ਕੀਮਾ ਹੁੰਦਾ ਨਾ, ਉਹਦੀ ਦਸਤੀ ਵਰਗੀ ਤੇਰੀ ਸ਼ਕਲ ਆ ਉਸਤਾਦ। ਮੈਂ ਤੈਨੂੰ ਦੱਸਦਾ ਵਾਂ, ਇੱਥੇ ਮੈਨੂੰ ਕੰਮ ਕਰਾਣਾ ਹੀ ਨਾ ਤੇ ਮੇਰੇ ਨਾਲ ਆਰਾਮ ਨਾਲ ਬੋਲਿਆ ਕਰ। ਸ਼ੀਸ਼ਾ ਵਾਹ ਮੈਂ ਵੇਨਾ ਉਂਝਦੀ ਹੈ। ਵਾਹ ਵਾਹ ਉਸਤਾਦ, ਯਾਰ ਛੱਡ ਦੇ ਬਹਿਸ ਨੂੰ। ਕੋ ਰੋਟੀ ਰਿਜ਼ਕ ਦੇ ਮੱਥੇ ਲੱਗਣਾ, ਇਹ ਇੱਥੇ ਸਾਰਾ ਡਿਸਪਲੇ ਖਾਲੀ ਹੋਇਆ। ਇੱਥੇ ਕੱਪੜੇ ਕਿਉਂ ਨਹੀਂ ਲਵਾਉਂਦਾ? ਮੈਂ ਹੁਣ ਛਾਪਰਾਂ 'ਚ ਪਾਣ ਡਿਆ ਪਿਆ, ਹੁਣ ਮੈਂ ਨਹੀਂ ਟੰਗਦਾ। ਉਹ ਇਹਨਾਂ ਛਾਪਰ ਨਹੀਂ ਦੇਣ ਚੋਂ ਗਏ, ਸਾਰੀ ਜ਼ਿੰਦਗੀ ਛਾਪਰਾਂ 'ਚ ਚੌਲ ਇਕੱਠੇ ਕੀਤੇ, ਅੱਜ ਇੱਥੇ ਕੱਪੜੇ ਰੱਖਣ ਡਿਆ। ਯਾਰ ਗੱਲ ਸੁਣ ਮੇਰੀ, ਉਹ ਤੂੰ ਵੀ ਤਾਂ ਖਾਣਾ ਨਾ ਵਿੱਚੋਂ। ਕੌਣ? ਕਿਹੜਾ ਮੈਂ ਇਕੱਲਾ ਹੀ ਖਾਣਾ ਛਾਪਰ 'ਚ ਚੌਲ? ਇੱਕ ਗੱਲ ਹੈ ਸਾਦ, ਤੈਨੂੰ ਮੰਗਣ ਦਾ ਤਰੀਕਾ ਬਹੁਤ। ਹਾਂ ਮੰਗਦਾ ਮੈਂ ਵਾ ਤੇ ਇਦਾਂ ਤੂੰ ਲੋਕਾਂ ਕੋਲੋਂ ਮੰਗਣਾ। ਮੈਂ ਤੇ ਅੱਜ ਤੀਕਰ ਨਹੀਂ ਮੰਗੀ ਹੈ। ਜਿਹੜਾ ਗਾਹਕ ਆਉਂਦਾ, ਭਾਜੀ ਈਦ ਲਈ ਲਾ, ਭਾਜੀ ਈਦ ਲਈ ਲਾ, ਉਹ ਤੇਰਾ ਕੁਛ ਨਹੀਂ ਭਰਿਆ ਜਾਂਦਾ। ਚਲੋ ਸਹੀ ਏ, ਅਗਲੇ ਵੀ ਮੈਨੂੰ ਬੜੇ ਮੈਂ ਕਰਨਾ ਕੋ ਡਾਲਰ ਦੇ 2-2 3-3 ਮਹੀਨੇ ਦੀ ਤਨਖਾਹ ਵੀ ਲੈ ਜਾਂਦਾ ਤੇ ਅੱਗੋਂ ਤੇਰੀਆਂ ਅੱਖਾਂ ਫੇਰ ਹੀ ਰਜਦੀਆਂ। ਉਹ ਵੀ ਤੇ ਇਹੀ ਕਹਿੰਦੇ ਨੇ ਲੋਕ ਮੈਨੂੰ ਕੰਮ ਦਿੰਦੇ ਨੇ, ਉਹਦੇ ਪੈਸੇ ਦਿੰਦੇ ਨੇ, ਤੂੰ ਉਹਨਾਂ ਦੀ ਜੇਬ ਤੇ ਨਜ਼ਰ ਰੱਖੀ ਹੁੰਦੀ। ਕਿਹੜੀ ਜੇਬ ਤੇ ਨਜ਼ਰ ਤੇਰੀ ਰੱਖਾਂ? ਨਜ਼ਰ ਹੈ, ਤੇਰੀ ਨਜ਼ਰ 'ਚ ਨਾ ਜ਼ਰਾ ਵੀ ਉਹ ਪਿੱਛੇ ਮੈਨੂੰ ਟੱਕਰ ਨਾ ਮਾਰ ਦੇਈਂ। ਟੱਕਰ ਨਹੀਂ ਆ ਤੇਰੀ, ਹੋ ਗਈ ਆ ਸਾਰੀ ਸਲਾਈ ਮੁਕੰਮਲ। ਆ ਵੇਖ ਲੈ ਤਸੱਲੀ ਨਾਲ ਉਸਤਾਦ। ਹਾਂ ਹਾਂ ਮੈਨੂੰ ਠੀਕ ਹੈ,
ਹਾਂ ਮੈਂ ਵੇਖ ਲੈਣਾ ਹੁਣ ਕੀ ਕੀਤਾ ਉਹੋ ਹੀ ਤਰਪਾਈ ਕੀਤੀ ਜਿਹੜੀ ਤੂੰ ਕਿਹਾ, ਹੋਰ ਮੈਂ ਇੱਥੇ ਕੀ ਕਰਨਾ, ਕੋਈ ਨਵਾਂ ਕੰਮ ਕਰਨਾ? 40 ਸਾਲ ਹਰੇ ਕਿੱਥੇ ਕੰਮ ਕਰਦਾ ਰਿਹਾ ਤੂੰ? ਮੇਰੇ ਕੋਲ ਬੈਠਾ ਤੇ ਰੋਟੀ ਕਮਾਉਣ ਜੋਗਾ ਹੋ ਗਿਆ। ਹਾਂ ਤੇ ਹੁਣ ਸਾਲਨ ਦਾ ਵੀ ਕੁਛ ਕਰ ਫੇ। ਸਾਲਣ ਆਪਣਾ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹੂ। ਵਾਲੇਕੁਮ अस्सलाम। ਪੜਾ ਨਮਾਜ਼। ਹਾਂਜੀ ਬਾਨੇ ਤੁਸੀਂ ਨਹੀਂ ਗਏ ਅੱਜ ਨਮਾਜ਼ ਪੜ੍ਹਨ? ਆ ਪੁੱਤਰ ਥੋੜਾ ਮਸਰੂਫ ਹੂੰ ਮੈਂ ਤੇ ਨਹੀਂ ਜਾ ਸਕਿਆ, ਟਾਈਮ ਨਿਕਲ ਗਿਆ। ਚਲੋ ਤੁਸੀਂ ਤਾਂ ਮਸਰੂਫ ਉਹ ਭਵਾਨ, ਤੂੰ ਵੀ ਕੋਈ ਨਮਾਜ਼ ਪੜ੍ਹ ਲਿਆ ਕਰ, ਕੋਈ ਤੋਬਾ ਅੱਲਾ ਕਰ ਲਿਆ ਕਰ। ਤੂੰ ਹਰ ਟਾਈਮ ਤੈਨੂੰ ਗਾਣੇ ਸ਼ਾਨੇ ਹਰ ਚੀਜ਼ ਹੁੰਦੀ, ਅੱਲਾ ਤੋਬਾ ਕਰ ਲਿਆ ਕਰ, ਕੋਈ ਬਰਕਤ ਆਏ ਦੁਕਾਨ ਦੇ ਵਿੱਚ। ਪਤਾ ਕੀ कहने, ਇਹ ਮਾਸ਼ਾਅੱਲਾ ਤੁਹਾਡਾ ਸਾਹਿਬ ਦਾ ਦੇਣਾ ਜੀ ਮੇਰੇ ਹੀ ਸਾਹਿਬਜ਼ਾਦਾ ਜਨਾਬ। ਪੜ੍ਹਨੀਆਂ ਨਮਾਜ਼ਾਂ ਤੇ ਲਾਣੇ ਛੌਡੇ। ਬੋਰ ਕਰਵਾ ਲਓ, ਨਮਾਜ਼ ਪੜ੍ਹਦੇ ਨਹੀਂ ਹੈ। ਬੋੜ ਕੀ ਨਮਾਜ਼ ਪੜਨ ਜਾਂਦੇ ਹੋ ਤੇ ਇਹ ਵੀ ਜ਼ਿਹਨ ਚ ਰੱਖੋ ਕਿ ਜੇ ਸਜਦਾ ਅੱਲਾ ਨੂੰ ਕਰਨ ਜਾਂਦੇ ਨਾ, ਮਰ ਕੇ ਮੂੰਹ ਵੀ ਅੱਲਾ ਨੂੰ ਵਿਖਾਣਾ। ਉਥੋਂ ਨਮਾਜ਼ ਪੜ੍ਹ ਕੇ ਆ ਜਾਂਦੇ ਹੋ ਤੁਸੀਂ ਤੇ ਆ ਕੇ ਇੱਥੇ ਰੇਟ ਡਬਲ। ਤੋਬਾ, ਮਾੜੇ ਬੰਦੇ ਦਾ ਕੋਈ ਖਿਆਲ ਹੀ ਨਹੀਂ ਇਹਨਾਂ ਨੂੰ। ਉਹ ਪੁੱਤਰਾ ਅੱਜ ਕੱਲ ਦੇ ਕੋਈ ਕੰਮਾਂ ਦੇ ਹਾਲਾਤ ਹੀ ਨਹੀਂ ਰਹਿ ਗਏ, ਐਵੇਂ ਲੱਗਿਆ ਹੁਣ ਤਾਂ ਮਸਾਂ ਖਰਚੇ ਹੀ ਪੂਰੇ ਹੁੰਦੇ ਨੇ। ਠੀਕ ਹੈ ਕਿ ਨਹੀਂ ਗੱਲ? ਹੁਣ ਖਰਚੇ ਅਸੀਂ ਆ ਦੋ ਜੀ ਆ, ਮੁੰਡਾ ਵੀ ਨਾਲ ਬੈਠਾ, ਮੈਂ ਵੀ ਬੈਠਾ ਤੇ ਤੇਰੇ ਸਾਹਮਣੇ ਹੀ ਹੈ। ਤੇਰੇ ਅੱਗੇ ਜਿਹੜੇ ਤੂੰ ਪੈਸੇ ਲੈ ਗਏ ਜੁਮੇਰਾਤ ਨੂੰ ਦਿੱਤੇ ਨਹੀਂ ਪਏ ਜਾਂਦੇ ਤੇ। ਨਾਲੇ ਐਵੇਂ ਨਾ ਤੁਹਾਡੇ ਓਲਾ ਭਲੇਖਾ ਬਣਿਆ ਕਿ ਅਸੀਂ ਟੋਕਾ ਤੇਜ਼ ਰੱਖਿਆ, ਤੁਹਾਨੂੰ ਨਾ ਪਤਾ ਖਰੀਦੋ ਫਰੋਖਤ ਦਾ ਤੇ ਨਾ ਤੁਹਾਨੂੰ ਗੱਲ ਦਾ ਪਤਾ ਹੈ। ਸਾਨੂੰ ਪਤਾ ਹੈ। ਤੁਹਾਨੂੰ ਪਤਾ? ਹਾਂਜੀ ਚਲੋ ਫਿਰ ਸ਼ਾਬਾਸ਼, ਚਲੋ ਕਰੋ ਫਿਰ ਆਪਣਾ ਕੰਮ। ਗੱਲਾਂ ਕਰਵਾ ਲਓ ਤੁਸੀਂ, ਇਹਨੂੰ ਹੋਰ ਚਾਰ ਲੋ ਸਾਨਾ ਦੇ ਉੱਤੇ। ਲਾਡ ਤੇਰੇ ਤੁਹਾਡੇ ਨੇ ਨਾ ਇਹ ਖਰਾਬ ਕਰ ਲਾਡ ਦਿੱਤੇ। ਕੌਣ ਕਰਦਾ? ਮੈਂ ਤੈਨੂੰ ਆਨੂੰ ਚੁੱਪ ਕਰ ਜਾ, ਗੱਲਾਂ ਸੁਣਾ ਲਗਾ ਅੱਗੋਂ ਸਾਨੂੰ ਜਵਾਬ ਦੇਣਾ। ਓਏ ਨਾ ਸਿਰਫ ਨਾ, ਨਮਾਜ਼ ਇਹ ਪੜ੍ਹ ਵੀ ਕੇ ਮੇਰਾ ਆਇਆ, ਮੈਂ ਪੁੱਤਰ ਹੈ, ਤਾਂ ਮੇਰਾ- ਹਯਾ ਕਰਨ ਡਿਆ। ਨਾ ਬਈ ਨਾ, ਮੇਰਾ ਪੁੱਤਰ ਹੈ, ਸ਼ਾਗਿਰਦ ਹੈ ਮੇਰਾ। ਅੱਜ ਕੱਲ ਸਾਨੂੰ ਕੁਝ ਸ਼ਿਕਾਇਤ ਨਹੀਂ ਲੱਭਦਾ, ਨਹੀਂ ਤੇ ਤੇਰਾ ਇਲਾਜ ਤੇ ਮੈਂ ਕਰ ਦੇਣਾ ਸੀ। ਕੁਝ ਇਹਦੀ ਸ਼ਕਲ ਵੀ ਮੇਰੇ ਨਾਲ ਮਿਲਦੀ ਹੈ ਨਾ, ਸੁੱਕਾ ਸਹੀ ਗੱਲ ਤੂੰ ਹੈ, ਅੱਲਾ ਦਾ ਪੁੱਤਰ ਹੀ ਹੋਇਆ ਸ਼ੁਕਰ ਹੈ, ਮੇਰਾ। ਸ਼ਕਲ ਹੀ ਮਿਲਦੀ ਹੈ, ਕੋਈ ਮਾੜੀ ਹਰਕਤ ਨਹੀਂ ਮਿਲਦੀ। ਸ਼ੁਕਰ ਕਰ ਅੱਲਾ ਦਾ, ਸ਼ਕਲ ਮਿਲਦੀ ਹੈ ਮੇਰੇ ਨਾਲ। ਕੋਈ ਗੱਲ ਨਹੀਂ ਜੀ, ਆ ਜਾ ਕੇ ਬੰਦੇ ਨੇ ਮਾਮਿਆਂ ਦੇ ਹੀ ਜਾਣਾ ਹੁੰਦਾ, ਹੋਰ ਕੀ ਹੈ। ਉਹ ਤਬਸਮ ਨੇ ਆਣਾ ਸੀ ਅੱਜ, ਉਹ ਪੇਮੈਂਟ ਦਿੱਤੀ ਹੋ ਕਿ ਨਹੀਂ, ਦੇ ਕੇ ਗਿਆ ਕਿ ਨਹੀਂ? 50,000 ਰੁਪਇਆ ਲੈਣਾ ਸੀ ਉਹਦੇ ਕੋਲੋਂ। ਉਹਨੂੰ ਯਾਰ ਮੈਂ ਫੋਨ ਤੇ ਕੀਤਾ ਹੀ, ਆਂਦਾ ਸੀ ਮੈਂ ਆ ਕੇ ਦੇ ਜਾਵਾਂਗਾ, ਤੇ ਤੈਨੂੰ ਦੇ ਕੇ ਨਹੀਂ ਗਿਆ? ਨਹੀਂ ਮੈਨੂੰ ਤੇ ਨਹੀਂ ਦੇ ਗਿਆ। ਅੱਛਾ, ਉਹ ਫਿਰ ਆਉਣ ਵਾਲਾ ਹੀ ਹੋਣਾ ਹੀ। ਫਿਰ ਮੈਂ ਤਾਂ ਕਿਹਾ ਹੋਰੇ ਤੈਨੂੰ ਦੇ ਗਿਆ, ਮੈਂ ਬਾਹਰ ਨਿਕਲਿਆ ਸਾਂ। ਓਏ ਇਹਨੂੰ ਹੋਰ ਬੱਬੂ ਤੈਨੂੰ ਤੇ ਨਹੀਂ ਦੇ ਗਿਆ ਯਾਰ? ਉਹ ਮੈਨੂੰ ਕਿੱਥੇ, ਮੈਨੂੰ ਕੋਈ ਉਲਾਮਾ ਨਹੀਂ ਦਿੰਦਾ ਤੇ ਪੈਸੇ ਦੇਣੇ ਨੇ। ਇਹਨੂੰ ਕਿੰਨੀਆਂ ਕੁ ਹੋਰ ਸਲਾਈਆਂ ਲਾਣੀਆਂ? ਇਹ ਪੱਟੀ ਕਿਤੇ ਕਾਲਰ 'ਚ ਲਾਣੀ ਹੈ ਕਿ ਪਾਂਚਿਆਂ 'ਚ ਲਾਣੀ ਹੈ? ਇਹ ਪਹੁੰਚਿਆ ਚਲਾਣੀ ਏ। ਇੰਨੀਆਂ ਸਲਾਈਆਂ। ਉਹ ਕਦੀ ਕੋਈ ਕੰਮ ਵੀ ਕਰ ਲਵਿਆ ਕਰ, 24 ਘੰਟੇ ਮੁਹੰਮਦ ਰਫੀ ਬਣਿਆ ਰਹਿਣਾ ਤੂੰ। ਵਾਹ ਕੀ ਕਹਣੇ, ਮੇਰੇ ਇੰਨੇ ਨਸੀਬ ਕਿਤੋਂ ਕਿ ਮੈਂ ਮੁਹੰਮਦ ਰਫੀ ਬਣਾ। ਨਹੀਂ ਤੇਰੇ ਨਸੀਬ ਵੀ ਖੁੱਲਣ ਵਾਲੇ ਨੇ, ਗਰੀਬ ਤੂੰ ਵੀ ਜਾਣ ਵਾਲਾ ਉਹਦੇ ਕੋਲ। अस्सलाम वालेकुम जी। ਵਾਲੇਕੁਮ ਅਸਲਾਮ। 2 ਮਿੰਟ ਬੰਦ ਕਰ ਲੈ ਮਸ਼ੀਨ, ਕੋ ਕਸਟਮਰ ਵੇਖ ਲਿਆ ਕਰੋ। अस्सलाम वालेकुम जी। ਵਾਲੇਕੁਮ ਅਸਲਾਮ। नहीं करन दो काम, शाम उन्होंने करन दो। ਕੀ ਹਾਲ ਜਨਾਬ? ਠੀਕ ਹੋ? ਤੇ ਠੀਕ ਹੈ। ਮੈਨੂੰ ਵੀ ਤਾਂ ਪਤਾ ਹੀ ਹੈ ਕੰਮ ਕਰਨ ਦੇ ਜੀ। और सुनाओ, सब खैर ने? ठीक हो? ਅਲਹਮਦੁਲਿਲਾ ਠੀਕ ਜਦੋਂ ਠਾਕ। ਗਾਹਕ ਆ ਜਾਂਦਾ ਹੈ ਨਾ ਕੋਈ, ਫਿਰ ਬੜਾ ਕੰਮ ਕਰਦਾ ਹੈ। ਅੱਗੇ ਪਿੱਛੇ ਕਿ ਮੈਂ ਬਾਂਟੇ ਖੇਡਣਾ ਇੱਥੇ? ਭਾਈ ਕੋ ਪੁੱਛੋ ਕਿੱਧਰ ਆਏ ਨੇ, ਖੈਰ ਹੋਵੇ ਦੱਸੋ ਜੀ, ਇਹਨਾਂ ਨੂੰ ਕੀ ਲੈਣਾ ਜੀ ਦੇਣਾ? ਸਰਕਾਰ ਨੂੰ ਕੰਮ ਕਰੋ, ਅੱਲਾ ਖੈਰ ਕਰੇ। ਕਿਸ ਤਰ੍ਹਾਂ ਹੋਣਾ ਹੈ? यार मैं गया सी बाहर, मैंने उत्थों पता चलिया कि जी किरण टेलर ते बड़े अच्छे कपड़े सींदे हो तुसी। ਜੀ ਅਲਹਮਦੁਲਿਲਾ ਜਨਾਬ। ਤੁਸੀਂ ਲੱਗਦਾ ਸਿਰ ਵਾਲੀ ਟੋਪੀ ਸਵਾਣੀ ਹੈ। नहीं जनाब, मैं तो ਹੁਕਮ ਕਰੋ ਜਨਾਬ, ਕੀ ਬਣਵਾਉਣਾ ਤੁਸੀਂ? ਸਿਰ ਵਾਲੀ ਟੋਪੀ ਸੀਂਦੇ ਹੁੰਦੇ ਤੁਸੀਂ ਆਪਣੇ ਸਿਰ ਤੇ ਪਾ ਕੇ ਨਾ ਬੈੰਦੇ। ਤੁਸੀਂ ਇੰਨੀ ਕੁ ਪਾ ਕੇ ਬੈਠੇ ਹੋ। ਬ੍ਰਾਂਡ ਦੀ ਵੀ ਵੈਰਾਈਟੀ ਹੈ, ਤੁਹਾਨੂੰ ਸਾਰੀਆਂ ਚੈੱਕ ਕਰਵਾ ਦਿੰਨੇ ਆ। ਅੱਗੋਂ ਜਿਹੜੀਆਂ ਤੁਸੀਂ ਆਖੋਗੇ ਤੁਹਾਨੂੰ ਦਿਖਾ ਦੇਵਾਂਗੇ। ਜੀ ਜੀ। ਇਹ ਕਾਟਨ ਦੇ ਵਿੱਚ ਵੇਖੋ ਤਾਂ ਅਲਹਮਦੁਲਿਲਾ ਤੁਹਾਨੂੰ ਵੈਰਾਈਟੀ ਅੱਛੀ ਮਿਲ ਜੇਗੀ। ਇਹ ਕਲਰ ਸਾਰੇ ਦੇ ਲੱਗੇ ਨੇ। ਅਗਰ ਤੁਸੀਂ ਵਾਸ਼ਨ ਵੇਅਰ ਚ ਲੈਣਾ ਹੈ ਤੇ ਉਹ ਵੀ ਤੁਹਾਨੂੰ ਮਿਲ ਜਾਏਗਾ। ਲੋ ਸਰ, ਇਹ ਵਾਸ਼ਨ ਵੇਅਰ ਦਾ ਕਲਰ ਆ ਗਿਆ ਜੀ। ਚੰਗਾ ਹੈ, ਵੀ ਚੰਗਾ ਕਲਰ ਚੰਗਾ ਹੈ ਨਾ। ਹਾਂਜੀ, ਉਸ ਤੋਂ ਬਾਅਦ ਅਗਰ ਸਾਡੇ ਕੋਲ ਸਪਾਇਰ ਵਗੈਰਾ ਦੇ ਜੀ, ਉਹ ਵੀ ਕਲਰ ਤੁਹਾਨੂੰ ਮਿਲ ਜਾਣਗੇ ਬ੍ਰਾਂਡ ਦੇ। ਹੋਰ ਤੁਹਾਨੂੰ ਅਗਰ ਸਰਦੀਆਂ ਵਾਲੇ ਲੈਣੇ ਨੇ, ਮੋਟੇ ਕੱਪੜੇ ਵੀ ਮਿਲ ਜਾਣਗੇ, ਖੱਦਰ ਵਗੈਰਾ ਦੇ। ਨਹੀਂ ਉਹ ਸਰਦੀਆਂ ਵਾਲੇ ਹਲੇ ਮੌਸਮ ਨਹੀਂ ਹੈਗਾ ਨਾ ਸਰਦੀਆਂ। ਨਹੀਂ, ਅਗਰ ਤੁਸੀਂ ਬਾਹਰ ਜਾਂਦੇ ਰਹਿੰਦੇ ਹੋ, ਮੈਂ ਤਾਂ ਤੁਹਾਨੂੰ ਕਿਹਾ ਨਾ, ਤੁਸੀਂ ਬਾਹਰ ਆਉਂਦੇ ਜਾਂਦੇ, ਚਲੋ ਮੌਸਮ ਚੇਂਜ ਹੁੰਦਾ ਰਹਿੰਦਾ ਇਸ ਵਜ੍ਹਾ ਤੋਂ। ਹਾਂਜੀ ਹਾਂਜੀ, ਉਹ ਉਸ ਤੋਂ ਬਾਅਦ ਸਾਡੇ ਕੋਲ ਜੀ ਲੱਠਾ ਜੇ, ਜੀ ਜੀ। ਤੁਸੀਂ ਚੈੱਕ ਕਰੋ। ਇਹ ਲੱਠਾ ਹੈ ਅੱਛਾ ਜੀ। ਤੇ ਮੇਰੇ ਤੇ ਵਾਲਦ ਸਾਹਿਬ ਦਾ ਕਾਰੋਬਾਰ ਇਕੱਠਾ ਹੈ।
ਅੱਛਾ ਹਾਂਜੀ। ਉਹ ਤੁਹਾਡੇ ਵਾਲ ਸਾਹਿਬ ਨੇ ਹਾਂਜੀ 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 ਇੱਧਰ ਵਾਲੇ ਕੀ ਹੋਇਆ? ਓਏ ਐ ਨੇ ਉਹ ਭਾਈ ਮੇਰੇ ਤੇ ਨਾ ਉਹ ਨੇ- ਜ਼ਿੰਮੇਦਾਰੀ ਪਾ ਜੀ ਬੇਟਾ ਆਪਣਾ ਜਨਾਬ। ਅੱਛਾ ਅੱਛਾ ਇਹ ਮਾਸ਼ਾਅੱਲਾ ਲੱਠਾ ਜੀ, ਜੀ ਜੀ। ਤੁਸੀਂ ਸੂਟ ਪਹਿਨੋਗੇ ਤਾਂ ਯਾਦ ਕਰੋਗੇ। ਇਹ ਤੇ ਉਹ ਨਹੀਂ ਹੁੰਦਾ ਉਹ ਗੱਲ ਉਹ ਜਿਹੜਾ ਕਫਨ ਸ਼ਫਨ ਦਾ ਹੁੰਦਾ ਹੈ। ਹਾਂਜੀ ਉਹਦੇ ਵਾਸਤੇ ਵੀ ਲੱਠਾ ਹੀ ਚੱਲਦਾ ਜੇ। ਅੱਛਾ ਜੀ। ਉਹ ਭਾਵੇਂ ਜਿੰਦਿਆ ਹੌਲਾ ਪਾ ਲਓ ਤੇ ਭਾਵੇਂ ਮਰ ਕੇ ਪਾ ਲਓ, ਪਾਣਾ ਤੇ ਲੱਠਾ ਹੀ ਹੈ ਨਾ। ਅੱਛਾ ਅੱਛਾ ਮੁਕੱਦਰਾਂ ਵਾਲਿਓ ਜੀ ਤੁਹਾਨੂੰ ਦੇ ਰਹੇ ਨੇ ਤੇ ਉਸਤਾਦ ਹੋਰਾਂ ਨੇ ਆਪਣੇ ਲਈ ਰੱਖਿਆ ਸੀ। ਤੇ ਇਹ ਗੰਦਾ ਨਹੀਂ ਹੋ ਜਾਂਦਾ ਭਾਜੀ? ਮਤਲਬ ਮਰ ਕੇ ਪਾਣਾ ਤਾਂ ਗਏ ਉਹ ਜਿਹੜਾ ਮਰ ਕੇ ਤੇ ਉਹ ਮਿੱਟੀ 'ਚ ਜਾਣਾ ਤੇ ਫਿਰ ਇਹ ਗੰਦਾ ਹੋ ਜਾਂਦਾ ਹੋਣਾ। ਉਹ ਭਾਜੀ ਤੁਹਾਂ ਕਿਹੜਾ ਉੱਥੇ ਅੰਦਰ ਤੁਸੀਂ ਟੈਲ ਪੱਥਰ ਲਵਾਈਏ ਜਿਹੜਾ ਗੰਦਾ ਨਹੀਂ ਹੋਣਾ। ਮਿੱਟੀ ਹੈ, ਮਿੱਟੀ ਦੇ ਵਿੱਚ ਚੀਜ਼ਾਂ ਕੱਪੜੇ ਗੰਦੇ ਹੀ ਹੁੰਦੇ ਨੇ, ਹੋਰ ਕੀ ਹੁੰਦਾ ਤੇ ਜੀ। ਫਿਰ ਕੋਈ ਰੰਗ ਉਹ ਜਿਹਾ ਦਿਓ ਨਾ ਜਿਹਦੇ 'ਚ ਉਹ ਭਾਜੀ ਤੁਸੀਂ ਵੀ ਪਤਾ ਨਹੀਂ ਕੀ ਕਰਦੇ ਹੋ, ਜਦੋਂ ਤੁਹਾ ਮਜ਼ਾ ਵੇਖ ਲਿਆ ਤੁਹਾਨੂੰ ਇਹ ਗੰਦੀ ਦੁਕਾਨ ਹੈ। ਨਹੀਂ ਨਹੀਂ ਗੰਦੀ ਦੁਕਾਨ ਦਾ ਨਹੀਂ ਮੈਂ ਗੱਲ ਕਰਨ ਡਿਆ, ਮੈਂ ਤਾਂ ਕਹਿਣ ਡਿਆ ਕਿ ਲੋਕੀ ਜੇ ਕਫਨ ਦੀ ਖੜਦੇ ਨੇ ਤੇ ਗੰਦਾ ਬੁਰ ਨਹੀਂ ਆਉਂਦੀ ਉਹ ਇਹਦੇ 'ਚ? ਸਾਰੇ ਕਫਨ ਦਾ ਰੰਗ ਚਿੱਟਾ ਹੀ ਹੁੰਦਾ ਹੈ ਤੇ ਬੋਡੀ ਸ਼ੋਟ ਉੱਥੇ ਕੀ, ਉੱਥੇ ਕਿਸ ਨੂੰ ਹਾਣਾ ਜੀ। ਜਦੋਂ ਪਾ ਲੈਣਾ ਮਾਰ ਕੇ ਕਵਰ 'ਚ ਪਾਈ ਜਾਣਾ, ਫਿਰ ਉਸ ਤੋਂ ਬਾਅਦ ਲੱਠੇ ਵਾਸਤੇ ਕਫਰ ਵਾਸਤੇ ਸਿਰਫ ਇਹ ਹੀ ਹੁੰਦਾ ਜੀ, ਲੱਠਾ ਹੀ। ਚਲੋ ਸਾਨੂੰ ਕੀ ਹਾਲ ਹੈ ਕਿ ਜਦੋਂ ਅੱਲਾ ਨਾ ਕਰੇ ਕੋਈ ਐਸਾ ਕੰਮ ਹੋਇਆ ਤਾਂ ਫਿਰ ਤੁਹਾਡੇ ਕੋਲ ਜੇ ਖੜਾ ਤੁਹਾਡਾ ਕੋਈ ਪਰੋਣਾ ਸ਼ਰੋਣਾ ਨੇੜੇ ਲੱਗਾ ਤਾਂ ਤੁਹਾਨੂੰ ਦੇ ਦਿੰਦੇ, ਕੋਈ ਐਸੀ ਗੱਲ ਨਹੀਂ ਨਹੀਂ। ਨੇੜੇ ਤੇ ਨਹੀਂ ਲੱਗਾ ਉਹ ਕਾਫੀ ਦੇਰ ਦਾ, ਉਹ ਬਸ ਠੀਕ ਹੈ ਹੁਣ ਤੇ ਬਿਹਤਰ ਹੈ। ਵੈਸੇ ਤੁਹਾਨੂੰ ਦੱਸੀਏ ਕਫਨ ਦਾ ਕੋਈ ਬ੍ਰਾਂਡ ਨਹੀਂ ਜੀ ਹੁੰਦਾ, ਜੇ ਲੈਣਾ ਜੇ ਤੇ ਲੈ ਲਓ, ਤੁਹਾਨੂੰ ਸਸਤਾ ਕਰ ਦਿੰਦੇ। ਨਹੀਂ ਨਹੀਂ ਉਹ ਭਾਈ ਚਾਹੀਦਾ ਹੀ ਨਹੀਂ ਤੇ ਐਵੇਂ ਸਸਤਾ ਲੈ ਕੇ ਰੱਖ ਉਹ ਲਈ। ਪੂਰੇ ਟੱਬਰ ਵਾਸਤੇ ਲੈਣਾ, ਤੁਹਾਨੂੰ ਡਿਸਕਾਊਂਟ ਵੀ ਦੇ ਦਿਆਂਗੇ। ਕੋਈ ਕਿੰਨੇ ਕੁ ਐਸੀ ਗੱਲ ਡਿਸਕਾਊਂਟ ਮਿਲ ਜਾਏ? ਜਿੰਨੀ ਆਖੋਗੇ, ਨਹੀਂ ਜਿੰਨੇ ਫੜ ਦੋ ਤੁਸੀਂ ਉਹਨਾਂ ਵਾਸਤੇ ਕਰ ਦੇਣਾ ਡਿਸਕਾਊਂਟ, ਕੋਈ ਐਸੀ ਗੱਲ ਨਹੀਂ। ਨਹੀਂ 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 ਉਹ ਤੁਸੀਂ ਦੂਜੇ ਕੱਪੜੇ ਹੋਏ ਹਾਲੀ ਜਦੋਂ ਚਾਹੀਦਾ ਹੋਏਗਾ ਨਾ ਫਿਰ ਲੈ ਲਾਂਗੇ। ਚਲੋ ਉਹ ਤੁਹਾਡੀ ਮਰਜ਼ੀ ਹੈ ਸਰ, ਵੈਰਾਈਟੀ ਸਾਡੇ ਕੋਲ ਸਾਰੀ ਹਰ ਕਿਸਮ ਦੀ। ਤੇ ਇਹ ਕਫਨ ਕੁਫਨ ਵੀ ਸੀਂਦੇ ਨੇ ਨਾਲ? ਉਹ ਨਹੀਂ ਸਰ, ਕਫਨ ਦੇ ਬਾਹਰ ਲਿਖਿਆ ਹੀ ਕਫਨ ਸੀਨੇ ਆ। ਨਹੀਂ ਮੈਂ ਕਿਹਾ ਕਿਰਨ ਟੇਲਰ ਦਾ ਨਾਮ ਹੈ ਸਾਡਾ, ਲੇਡੀਜ਼ ਜੈਂਟਸ ਦਾ ਕੰਮ ਹੈ। ਨਹੀਂ ਮਤਲਬ ਸਟਿਚ ਕਰਕੇ ਨਹੀਂ ਦਿੰਦੇ? ਸਟੇਜ ਕਰਕੇ ਦਿੰਦੇ ਆ, ਕਿਉਂ ਨਹੀਂ ਕਰਕੇ ਦਿੰਦੇ। ਤੇ ਕਫਨ ਨਹੀਂ ਸਟਿਚ ਕਰਕੇ ਦਿੰਦੇ? ਉਹ ਯਾਰ ਇੱਥੇ ਕਿਹੜੀਆਂ ਗੱਲਾਂ, ਤੇ ਸ਼ਾਦੀਆਂ ਵਿਆਹਾਂ ਲਿਆਂਦੇ ਨੇ, ਤੁਸੀਂ ਆ ਕੇ ਕਿਹੜੀਆਂ ਗੱਲਾਂ ਕਰਦੇ ਹੋ ਪਏ? ਕਫਨ ਨੂੰ ਕਿੰਨਾ ਕੱਪੜਾ ਲੱਗਦਾ? ਤੁਹਾਡਾ ਨਾਪ ਤੇ ਜ਼ਿਆਦਾ ਲੱਗਣਾ, ਜੇ ਕਿਸੇ ਹੋਰ ਦਾ ਲੈਣਾ ਤੇ ਉਦੋਂ ਘੱਟ ਲੱਗ ਜਾਏਗਾ। ਨਹੀਂ ਨਹੀਂ ਮੈਂ ਵੈਸੇ ਪੁੱਛ ਰਿਹਾ 4 ਮੀਟਰ ਲੱਗਦਾ ਹੈ। 4 ਮੀਟਰ? ਹਾਂਜੀ। ਲਓ ਤੁਸੀਂ ਬਾਬਾ ਦੇਰ ਦੇ ਕਫਨ ਸੀਂਦੇ ਹੋ, 4 ਮੀਟਰ ਦਾ ਕਿਹੜਾ ਕਫਨ? ਸਾਡੇ ਕੋਲ ਕਫਨ ਵਾਲਾ ਨਾ ਗਾਹਕ ਕੋਈ ਘੱਟ ਹੀ ਹੁੰਦਾ, ਤੁਸੀਂ ਹੋਈ ਆਇਓ ਤਾਂ ਤੁਹਾਨੂੰ ਦੱਸਿਆ। ਕਿੰਨੇ ਨੂੰ ਲੱਗਦਾ ਜੇ ਕਫਨ ਨੂੰ? ਉਹ ਭਾਜੀ ਕਫਨ ਨੂੰ ਵੱਡੇ ਨੂੰ 11 ਗਜ਼ ਕੱਪੜਾ ਲੱਗਦਾ ਹੈ। ਤੇ ਇਹਦੇ 4 ਮੀਟਰ ਕਹਿਣ ਦੇ? ਉਹ ਤੇ ਉਹਨੇ ਕਿਹਾ ਪਾ ਕੇ ਫਿਰਨਾ ਤੁਸੀਂ ਤਾਂ ਵਾਸਤੇ ਕਹਿਣ ਡਿਆ, ਲੰਮਿਆਂ ਪੈਣ ਵਾਸਤੇ ਤੇ ਨਹੀਂ ਉਹ 11 ਬੱਚਿਆਂ ਤੋਂ ਸ਼ੁਰੂ ਹੋਇਆ ਨਾ, ਉੱਥੋਂ ਮਾਰਨਾ ਸ਼ੁਰੂ ਹੋਇਆ ਬੱਚਿਆਂ ਤੋਂ। ਅੱਛਾ ਅੱਛਾ ਮਤਲਬ ਕਿ ਬੱਚੇ ਦਾ ਜਿਹੜਾ ਇੰਨਾ ਲੱਗਦਾ ਹਾਂਜੀ। ਤੇ ਵੱਡੇ ਨੂੰ 11 ਲੱਗਦਾ? 11 11 ਲੱਗਦਾ 11। ਤੇ ਜੇ ਤੁਸੀਂ ਤਿੰਨੇ ਪਾਰਟਾਂ ਲਵਾਉਣੀਆਂ ਨੇ ਫਿਰ ਅੱਧ ਗਜ਼ ਹੋਰ ਪਾ ਲਓ। ਉਹ ਸਰ ਕਿਹੜੇ ਪਾਸੇ ਟੁੱਟ ਜਾਓ। ਮਗਜੀ ਵਾਲਾ ਬਣਾਉਂਦੇ ਹੋ ਜਾਂ ਕਾਲਰ ਵਾਲਾ? ਸਹੀ ਕਹਿ ਰਹੇ ਆ ਭਾਜੀ ਤੁਸੀਂ। ਜਿਵੇਂ ਦੀ ਡਿਮਾਂਡ ਹੋਏ। ਅੱਛਾ ਕਢਾਈ ਕਰਾਣੀ ਹੈ, ਕਢਾਈ ਕਾਹਦੇ ਤੇ ਜੀ? ਕਫਨ ਤੇ ਨਹੀਂ ਨਹੀਂ ਬਸ ਉਹ ਵੱਡੀਆਂ ਜੇਬਾਂ ਅੱਗੇ ਲੱਗ ਜਾਣ। ਆਪ ਕਢਾਈ ਵੀ ਕਰਾ ਲੈ, ਇੱਥੇ ਕਲਮਾਂ ਲਹਾ ਲਈ। ਨਹੀਂ ਕਵਰ 'ਚ ਪੈਸੇ ਲੈ ਕੇ ਜਾਣਾ ਜਿਹੜੇ ਜੇਬਾਂ ਲਵਾਉਣੀਆਂ ਜੇ। ਉਹ ਤੇ ਵੈਸੇ ਮੈਂ ਗੱਲ ਕਰਨ ਹੈ ਕਿ ਸ਼ਾਇਦ ਕੋਈ ਜੇਬਾਂ ਵਾਲਾ ਵੀ ਸਵਾਉਂਦਾ ਕੋਈ ਕਫਨ ਉਹ ਕਿ ਨਹੀਂ ਭਾਜੀ ਕਿਹੜੀ ਗੱਲ ਕਰਦੇ ਹੋ, ਮੈਨੂੰ ਲੱਗਦਾ ਤੁਹਾਡੀ ਤਬੀਅਤ ਨਹੀਂ ਇਹ ਠੀਕ ਠੀਕ ਹੈ, ਇਹ ਵੀ ਸੂਟ ਠੀਕ ਹੈ ਭਾਜੀ। ਹੋਰ ਦੱਸੋ ਕਿੰਨੇ ਕਰਨੇ ਜੇ? ਇਹ ਕਹਿ ਕਿੰਨੇ ਥਾਂ ਜੇ? ਥਾਂ ਤੇ ਸਾਡੇ ਕੋਲ ਮਾਸ਼ਾਅੱਲਾ ਬੜੇ ਨੇ ਭਾਵੇਂ ਨੇ, ਤੁਸੀਂ ਇਹ ਵੇਖੋ ਨਾ ਸਾਰੇ ਕਲਰ ਲੱਗੇ ਨੇ, ਜਿੰਨੇ ਜਿੰਨੇ ਆਂਦੇ ਤੁਹਾਨੂੰ ਕਲਰ ਰੱਖਦੇ ਨੇ। ਕਿਹਾ ਇੱਕ ਵੇਖੋ ਇੱਕ ਕਲਰ ਦਾ ਕੋਈ ਜ਼ਿਆਦਾ ਕੱਪੜਾ ਤੁਹਾਡੇ ਕੋਲ ਕਿਹੜਾ ਪਿਆ? ਸਾਡੇ ਕੋਲੋਂ ਦਰਅਸਲ ਨਾ ਆਹ ਗੋਦਾਮ ਰੱਖਿਆ ਪਿੱਛੇ, ਅੱਛਾ ਇਹ ਸਿਰਫ ਡਿਸਪਲੇ ਵਾਸਤੇ, ਕਸਟਮਰ ਦੀ ਰੌਣਕ ਵਾਸਤੇ ਅਸੀਂ ਨਿਜ਼ਾਮ ਇੱਥੇ ਰਹੇਗਾ। ਬਾਕੀ ਸਾਰਾ ਗੋਦਾਮ ਪਿੱਛੇ ਵੇ ਤੁਹਾਨੂੰ ਵਿਜ਼ਿਟ ਆਉਂਦੇ ਹੋ ਕਰਵਾ ਦੇਣੇ, ਕੋਈ ਐਸੀ ਗੱਲ ਨਹੀਂ। ਉਹ ਸੀ ਨਾ ਕੋਈ ਕਜ਼ਨ ਜਿਹੜੇ ਆ ਨਾ 70 ਕੋ ਕਜ਼ਨ ਆਪਸ ਵਿੱਚ ਨਾ ਜੀ। ਕਿੰਨੇ ਜੀ? 70 ਕਜ਼ਨ ਜੀ। ਤੁਹਾਡੇ ਖਾਨਦਾਨ ਨੂੰ ਹੋਰ ਕੰਮ ਕੋਈ ਨਹੀਂ ਸੀ ਜੀ? ਨਹੀਂ ਨਹੀਂ ਕੰਮ ਤੇ ਅਜੇ ਵੀ ਜਾਂਦੇ ਨੇ, ਫਿਰ ਸਾਰੇ ਹੀ ਜਾਂਦੇ ਨੇ, ਕੰਮ ਕਰਦੇ ਨੇ ਜੀ। ਉਹਦੇ ਵਿੱਚ ਨਾ ਜੀ 70 ਗੁਆਂ ਸੀ। ਅੱਛਾ, ਤੇ ਉਹ ਮੇਰੀ ਸਲਾਹ ਕਿ ਚਲੋ ਯਾਰ ਉਹ ਸੂਟ ਲੈਨੇ ਆ ਅਸੀਂ ਇਕੱਠੇ। ਯਾਨੀ ਕਿ ਤੁਸੀਂ ਚਾਹੁੰਦੇ ਇੱਕ ਜਿਹਾ ਰੰਗ ਇੱਕ ਰੰਗ ਚ ਅਸੀਂ ਸਵਾਨੇ ਹੀ ਇੱਕ ਰੰਗ ਚ। ਆ ਦਿਓ ਜੀ ਇਹਨਾਂ ਨੂੰ, ਫਿਰ ਚਿੱਟਾ ਲੱਠਾ ਹੀ ਦਿਓ। ਨਹੀਂ ਨਹੀਂ ਚਿੱਟਾ ਲੱਠਾ ਨਹੀਂ ਚਾਹੀਦਾ, ਇਹ ਦੂਜੇ ਚਾਹੀਦੇ ਜੀ। ਉਹ ਨਹੀਂ ਸਰ ਵੇਖੋ ਉਹ ਤੁਸੀਂ ਲੱਠੇ ਦਾ ਸੱਤਰ ਬੜਾ ਸੋਹਣਾ ਫਾਇਦਾ ਹੈ। ਲੱਗੇਗਾ ਚਿੱਟਾ ਲੱਠਾ ਤੁਹਾਨੂੰ, ਅੱਲਾ ਖੈਰ ਰੱਖੇ। ਨਹੀਂ ਨਹੀਂ ਲੱਠਾ ਪਾਉਂਦੇ ਨੇ ਲੇਕਿਨ ਹੁਣ ਮੌਸਮ ਨਹੀਂ ਨਾ, ਇਹਦੇ ਵਿੱਚ ਇਹਨੂੰ ਮਾਇਆ ਲਾਣੀ ਭਾਜੀ ਚਾਹੀਦੀ। ਇਹਦੇ ਤੇ ਬੜਾ ਰੂਪ ਚੜਦਾ ਜੇ, ਹਾਂ ਇਹਦੇ ਤੇ ਬੜਾ ਰੂਪ ਚੜਦਾ ਜੇ। ਤੇ ਜਰੂਰ ਵੀ ਜੜਦਾ ਫਿਰ ਤਿੰਨੇ ਪਾ ਕੇ ਇੱਥੇ ਖਲੋਤੇ ਹੁੰਦੇ ਨਹੀਂ ਨੇ। ਅਸੀਂ ਤੇ ਵੇਚਨੇ ਆ। ਵੇਖਿਆ ਜੇ ਤੁਸੀਂ ਇਹ ਜਦੋਂ ਪਾਣਾ ਨਾ ਲੋਕਾਂ ਐਵੇਂ ਤੁਹਾਡੇ ਤੇ ਫੁੱਲ ਛੱਡੀ ਜਾਣੇ। ਉਹਨੇ ਨਹੀਂ ਸਾਨੂੰ ਚਾਹੀਦੇ ਨਹੀਂ ਵੱਲਾ ਤੁਹਾਨੂੰ ਹਰ ਬੰਦੇ ਨੇ ਮੂੰਹ ਵੇਖ ਕੇ ਲੰਘੀ ਆਉਣਾ ਤੇ ਤੁਹਾਨੂੰ ਵੇਖਿਆ ਜੀ ਕਿੰਨੀ ਕੁ ਦੁਨੀਆ ਵੇਂਦੀ। ਉਹ ਅੱਲਾ ਖੈਰ ਕਰੇ ਭਾਈ, ਕੋਈ ਹੋਰ ਗੱਲ ਕਰੋ, ਛੱਡੋ ਤੁਸੀਂ। ਓਹੋ ਖੁਸ਼ਬੂ ਵੀ ਹਾਂਜੀ ਫੁੱਲ ਵੀ ਵੇਖਿਆ ਜੇ ਫਿਰ ਤੁਹਾਡੇ ਤੇ ਰੂਪ ਕਿੰਨਾ ਕੁ ਚੜਦਾ। ਯਾਰ ਨਹੀਂ ਮੈਂ ਭਾਈ ਅਸੀਂ ਇੱਕ ਵਾਰੀ ਪਾਣਾ ਪਾ ਕੇ ਤੇ ਵੇਖੋ। ਯਾਰ ਵਿਆਹ ਹੈ ਕਿਸੇ ਦਾ ਦੋਸਤ ਦਾ, ਅਸੀਂ ਅੱਛਾ ਸਾਰੇ ਅੱਛਾ ਕਜ਼ਨਾਂ ਅੱਛਾ, ਨੇ ਉੱਥੇ ਉਹਨਾਂ ਜਾਣਾ। ਦੀ ਸ਼ਾਦੀ ਹੈ ਕੋਈ? ਅੱਛਾ ਅੱਛਾ ਸ਼ਾਦੀ ਲਈ ਤੁਸੀਂ ਸਿਲਾਈ ਕਰਾਣਾ ਭਾਜੀ? ਹਾਂਜੀ ਹਾਂਜੀ ਸ਼ਾਦੀ ਲਈ? ਹਾਂਜੀ। ਸਹੀ। ਇੱਕ ਮਾਸ਼ਾਅੱਲਾ ਪਹਿਲੀ ਸ਼ਾਦੀ ਉਹ ਬੱਚੇ ਦੀ ਜੀ? ਉਹ ਬੱਚੇ ਦੀ ਸ਼ਾਦੀ ਹੈ ਜੀ, ਪਹਿਲੀ ਹੈ ਸ਼ਾਦੀ ਕਿ ਨਹੀਂ ਫਿਰ ਇਹ ਕਫਨ ਹੀ ਸਵਾਓ।
ਉਹ ਭਾਈ ਸਾਨੂੰ ਦੂਜਾ ਕੱਪੜਾ ਚਾਹੀਦਾ। ਉਹ ਭਾਵੇਂ ਨਾ ਤੁਸੀਂ ਇਹਦੇ ਵਿੱਚ ਮੈਨੂੰ ਦੱਸੋ, ਇਸ ਕੱਪੜੇ ਦੇ ਵਿੱਚ ਇਹਦੇ ਵਿੱਚ 70 ਨਹੀਂ 35 ਕੋ ਮਿਲ ਜਾਣੇ, 70 ਲੈਣੇ ਨੇ ਤਾਂ ਤੁਸੀਂ ਇਹ ਵੇਖੋ, ਨਾਲੇ ਤੁਹਾਨੂੰ ਰੂਪ ਵੀ ਸਹੀ ਆਏਗਾ ਤੇ ਨਾਲੇ ਤੁਹਾਨੂੰ ਅੱਲਾ ਖੈਰ ਰੱਖੇ। ਨਹੀਂ ਚਿੱਟਾ ਨਹੀਂ, ਚਿੱਟਾ ਪਸੰਦ ਹੀ ਨਹੀਂ ਭਾਜੀ ਗੱਲ ਪਤਾ ਕੀ ਹੈ, ਕਪੜਾ ਉਹ ਲਵੋ ਜਿਹੜਾ ਜ਼ਿੰਦਗੀ ਭਰ ਚੱਲੇ। ਹਾਂ। ਤੇ ਇਹ ਰੋਜ਼ ਤੁਹਾਂ ਰੰਗ ਕਦੀ ਨੀਲਾ ਪੀਲਾ ਹਰਾ ਲਾਲ ਬਦਲਦਾ ਰਹਿਣਾ। ਕਫਨ ਲਵੋ ਤੁਸੀਂ ਯਾਦ ਕਰੋਗੇ ਇਨਸ਼ਾਅੱਲਾ, ਤੁਹਾਨੂੰ ਸੀ ਕੇ ਵੀ ਆਇੰਦਾ ਗਾ ਕਿ ਤੁਸੀਂ ਯਾਦ ਕਰੋਗੇ। ਉਹ ਨਹੀਂ ਅੱਛਾ ਨਹੀਂ ਲੱਗਦਾ, ਅਸੀਂ ਯਾਦ ਕਰ ਲਾਂਗੇ, ਵੈਸੇ ਤੁਹਾਨੂੰ ਯਾਦ ਕਰ ਲਾਂਗੇ। ਤੁਸੀਂ ਸਾਨੂੰ ਕੱਪੜਾ ਇਸ ਰੰਗ ਚ ਦਿਓ। ਤੁਸੀਂ ਪਸੰਦ ਕਰੋ, ਤੁਹਾਨੂੰ ਲੈਸ ਵੀ ਲਾ ਦੇਾਂਗੇ ਨਾਲ। ਕਫਨ ਨੂੰ ਹਾਂਜੀ ਵਾਹ ਵਾਹ, ਭਾਰ ਨਾਲ ਬਣਾ ਕੇ ਦੇਾਂਗੇ। ਉੱਥੇ ਕਬਰ 'ਚ ਡਾਂਸ ਪਾਰਟੀ ਹੈ, ਕੋਈ ਲੈਸ ਵੀ ਲਾ ਦੋਗੇ ਸਾਨੂੰ? ਬੜੀ ਗੱਲ ਹੈ। ਫੰਕਸ਼ਨ ਵੀ ਹੋਵੇ ਨਾਲ ਜੀ, ਉਹ ਪਹਿਲਾਂ ਵੀ ਗਏ ਹੁੰਦੇ ਨੇ ਉੱਥੇ। ਨਹੀਂ ਸਾਜੀ ਤੁਸੀਂ ਇਹਦਾ ਵੇਖੋ, ਇਹ ਚੀਜ਼ ਵੇਖੋ, ਇਹ ਕਰਕੇ ਦਿਓ ਮੈਨੂੰ, ਠੀਕ ਹੈ ਨਾ? ਇਹ ਵੇਖੋ ਠੀਕ ਹੋ ਤੇ ਭਾਈ ਕਿਵੇਂ ਦਾ ਬਣਾਉਣਾ ਜੇ? ਗਲਾ ਕਿੱਡਾ ਗੁਰਾ ਦੀ? 70 ਸੂਟ ਇਹਦੇ ਤੇ ਕੱਟਣੇ। ਸਿਲਾਈ ਵੀ ਕਰਨੇ ਜੇ? ਹਾਂਜੀ ਸਿਲਾਈ ਵੀ ਇੱਕ ਦੀ ਡਿਜ਼ਾਈਨਿੰਗ ਸਮਝਾ ਦਿਓ ਨਾ ਮੈਨੂੰ, ਇੱਕੋ ਜਿਹਾ ਬਣਾਣੇ ਜੇ ਨਾ ਸਾਰੇ? ਹਾਂਜੀ ਇੱਕੋ ਜਿਹੇ ਨਹੀਂ, ਨਾਪ ਦੇਾਂਗੇ ਸਾਰਾ ਕੁਝ। ਨਾਪ ਤੇ ਸਾਰਿਆਂ ਦਾ ਵੱਖਰਾ ਵੱਖਰਾ ਹੈਗਾ, ਡਿਜ਼ਾਈਨ ਤੇ ਇੱਕ ਹੀ ਬਣਾਉਣਾ ਜੀ। ਡਿਜ਼ਾਈਨ ਇੱਕ ਹੋਣਾ ਆ ਸਾਰਾ। ਫੜ ਉਸਤਾਦ, ਜੀ ਬਿਸਮਿਲ੍ਲਾ ਜੀ। ਉਸਤਾਦ ਹੋਏ ਕੀ, ਇਹ ਕੌਣ ਹੈ? ਮੈਂ ਉਸਤਾਦ ਰੱਖਿਆ। ਮੈਂ ਇਹਨੂੰ ਸ਼ਾਗਿਰਦ ਰੱਖਿਆ ਸੀ ਨਾ ਪਹਿਲਾਂ, ਹੁਣ ਇਹਨੇ ਮੈਨੂੰ ਉਸਤਾਦ ਰੱਖ ਲਿਆ। ਨਹੀਂ ਕੱਪੜੇ ਤੁਸੀਂ ਕਿੰਨੇ ਸੂਟ ਸਿਲਾਈ ਕਰਾਣੇ ਆ? ਹਾਂ ਕਿੰਨੇ ਸੂਟ ਭਾਜੀ ਸਿਲਾਈ ਇਹ ਕਰਾਣੇ? ਜਿਹੜੇ ਨੇ ਨਾ 35 ਸੂਟ ਹੈ ਨੇ ਸਾਡੇ ਕੋਲ, ਹਾਂਜੀ ਤੇ 35 ਦੂਜੇ ਕਲਰ 'ਚ ਮਿਲਦੇ ਜੁਲਦੇ ਕਰ ਦੇਣੇ ਆ ਤੁਹਾਨੂੰ। ਉਹ ਦੂਜੇ ਕਲਰ ਚ ਕੀ ਸਾਰੀ ਜ਼ਿੰਦਗੀ ਨਾ ਉਹਨੇ ਕਿਤੇ ਜਾਣਾ ਕੱਪੜੇ ਨੇ ਤੇ ਨਾ ਕੋਈ ਪ੍ਰੋਬਲਮ। ਭਾਈ ਭਾਈ ਵੈਸੇ ਸੁਣੋ, ਤੁਸੀਂ ਕੱਪੜਾ ਉਸਤਾਦ ਨੇ ਪਾਇਆ ਹੋਵੇ ਨਾ ਇਸ ਬੰਦੇ ਨੂੰ, ਜੀ ਮੈਂ ਕਹਿੰਦਾ ਜੇ ਕੋਈ ਇਸ ਬੰਦੇ ਕੋਲੋਂ ਪੈਸਾ ਮੰਗ ਜੇ, ਨਹੀਂ ਮੰਗੇਗਾ, ਕਦੀ ਵੀ ਨਹੀਂ ਮੰਗੇਗਾ। ਕੱਪੜਾ ਹੀ ਐਸਾ। ਅੱਛਾ ਉਸਤਾਦ ਜੀ, ਫਿਰ ਉਹ ਸ਼ਾਗਿਰਦ ਜੀ ਜ਼ਰਾ ਕਸਟਮਰ ਆਏ ਨੇ, ਥੋੜਾ ਤਮੀਜ਼ ਨਾਲ ਹੀ ਗੱਲ ਕਰਨੀ ਹੈ। ਤਮੀਜ਼ ਨਾ, ਮੈਂ ਕਦੋਂ ਉਹਦੇ ਚਪੇੜਾ ਮਾਰ ਕੇ ਗੱਲ ਕਰਨ ਡਿਆ? ਗੱਲ ਇੱਕ ਦੱਸਾਂ, ਓਏ ਅੱਲਾ ਦੇ ਆ ਬੰਦਿਆ, ਉਹ ਰਿਜ਼ਕ ਆਇਆ ਹੈ, ਉਹ ਗਾਹਕ ਆਇਆ ਹੈ, ਕੋਈ ਆਰਾਮ ਤੇ ਸਕੂਨ ਨਾਲ ਗੱਲ ਕਰ। ਤੂੰ ਬੋਲਦਾ ਕਿਵੇਂ ਮੈਂ ਪਿਆ? ਇਹ ਆਰਾਮ ਦੇ ਸਕੂਨ ਨਾਲ ਕਿਉਂ? ਇਹ ਦੁਕਾਨ ਤੇ ਆਇਆ ਕਿ ਹਸਪਤਾਲ ਆਇਆ? ਉਹ ਹਸਪਤਾਲ ਨਹੀਂ ਆਇਆ, ਇਹ ਜਿੱਥੇ ਚੱਲਿਆ ਨਾ ਉਥੇ ਟੁਰ ਗਿਆ, ਪੈਸੇ ਨਹੀਂ ਉਹ ਲੱਭਣੇ ਆ। ਇਹ ਕੋਈ ਐਸੀ ਭਾਈ ਮੇਰੀ ਯਾਰ ਤੁਸੀਂ ਆਪਸ ਵਿੱਚ ਕੋਈ ਬਹਿਸ ਕਰੀ ਜਾਂਦੇ ਹੋ, ਮੇਰੀ ਗੱਲ ਨਹੀਂ ਸੁਣਨ ਰਹੇ। ਮੈਂ ਤੁਹਾਡੀ ਸੁਣ ਰਿਹਾ, ਇਹ ਤਾਂ ਪਤਾ ਨਹੀਂ, ਇਹਨੂੰ ਸਮਝ ਨਹੀਂ ਆ ਰਹੀ ਗੱਲ ਦੀ। ਕੱਪੜਾ ਮੁਹਤਰਮ ਜਿਹੜਾ ਮੈਂ ਕਹਿ ਰਿਹਾ, ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਸਿਲਾਈ ਕਰਾ ਲਓ, ਅੱਛਾ ਉਸ ਤੋਂ ਬਾਅਦ ਕਦੀ ਕੱਪੜੇ ਦੀ ਲੋੜ ਨਹੀਂ ਤੁਹਾਨੂੰ ਪੈਣੀ, ਨਾ ਬਦਲਣ ਦੀ, ਨਾ ਨਵੇਂ ਸਵਾਉਣ ਦੀ, ਤੇ ਨਾ ਹੀ ਕਿਤੇ ਅੱਗੇ ਪਿੱਛੇ ਆਣ ਜਾਣ ਦੀ। ਕੱਪੜਾ ਕਿਹੜਾ? ਐ ਕਫਨ ਉਹ ਸਵਾ ਲਈਏ। ਉਹ ਸਵਾਲਾ, ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਤੇਰੇ ਕੋਲ ਕੋਈ ਬੰਦਾ ਪੈਸਾ ਹੀ ਨਹੀਂ ਮੰਗੇਗਾ। ਉਹਨੂੰ ਕਿਹੜੀਆਂ ਜੇਬਾਂ ਲੱਗਦੀਆਂ, ਨਹੀਂ ਸਮਝਦਾ? ਗੱਲ ਤੇਰੀ ਠੀਕ ਹੈ। ਤੇ ਉੱਤੋਂ ਤੈਨੂੰ ਬਟਨ ਵੀ ਨਹੀਂ ਲਵਾਉਣੇ ਪੈਣੇ। ਪੁੱਤਰਾ ਬਹਾਦਰਾ ਕਪੜਾ ਕੱਢ ਕੇ ਜਰਾ ਆ ਵੇਖੋ ਬ੍ਰਾਂਡ ਵੇਖੋ ਲੋ ਜੀ ਚੈੱਕ ਕਰੋ ਜਰਾ। ਆਲਮਗੀਰ ਲੱਠਾ ਆ ਵੇ ਕਸਮੇ ਆ ਵੇ ਕਿੱਡਾ ਜੱਚਦਾ ਹੀ ਹੋਇਆ, ਵੇਖ ਤੇ ਸਹੀ। ਸੋਹਣਾ ਲੱਗਦਾ, ਸੋਹਣਾ ਲੱਗਦਾ। ਚੰਗਾ ਤਾਂ ਲੱਗੇਗਾ। ਥੋੜਾ ਨਾਲ ਰੱਖ ਕੇ ਇੱਕ ਹੋਰ ਗੱਲ ਵੀ ਹੈ, ਸੋਹਣਾ ਲੱਗੇਗਾ ਕਿ ਕਿਉਂ ਵਾਹ ਨਹੀਂ? ਬੱਬੂ ਫਬਰਾ ਵੀ ਬਰਈ। ਉਹ ਹੈਲੋ, ਹਾਂਜੀ ਇੱਧਰ ਕਿੱਧਰ ਲਾਉਂਦੇ ਹੋ ਪੇ? ਨਹੀਂ ਉਹ ਮੈਂ ਵੇਖ ਰਿਹਾ ਕਿ ਅੱਛਾ ਲੱਗੇਗਾ ਕਿ ਨਹੀਂ ਲੱਗੇਗਾ। ਨਾਪ ਚੈੱਕ ਕਰ ਨਹੀਂ ਠੀਕ ਹੈ, ਉਹ ਵੀ ਹੋਣਾ ਕਜ਼ਨ 70 ਕਜ਼ਨ ਨੇ, ਕੋ ਤੁਹਾਡੇ ਨਾਲ ਆਪਦਾ ਵੀ ਹੋਣਾ ਹੈ। ਕੋਈ ਗੱਲ ਨਹੀਂ। ਠੀਕ ਹੋ ਗਿਆ ਜੀ। ਇਹ 70 ਸੀ ਨੇ ਇਹ 70 ਨਹੀਂ ਸਵਾਣੇ ਤੇ ਜ਼ਿਆਦਾ ਨੇ, ਲੇਕਿਨ ਪਹਿਲਾਂ ਇੱਕ ਇੱਕ ਸਵਾਨੇ ਆ ਨਾ। ਠੀਕ ਹੈ। ਪਹਿਲੇ ਕਿਹਦਾ ਸੀਣਾ ਜੀ ਤੁਹਾਡਾ? ਸੈਂਪਲ ਦੇ ਤੌਰ ਤੇ 70 ਤੁਸੀਂ ਸੀ ਦਿਓ, ਉਸ ਤੋਂ ਬਾਅਦ ਮੈਂ ਬਾਕੀ ਫਿਰ ਤੁਹਾਨੂੰ ਆਰਡਰ ਦੇ ਤੇ ਕਾਲਰ ਲਾਣਾ ਜੇ ਕਿ ਕਫ? ਕਿੰਨਾਂ ਨੂੰ? ਉਹਦੀ ਗੱਲ ਤੇ ਸੁਣ ਲਓ, ਕਹਿੰਦੇ 70 ਸੂਟ ਸਿਰਫ ਸੈਂਪਲ ਦੇ ਤੌਰ ਤੇ ਸਿਲਾਈ ਕਰਦੇ ਹੋ। ਹਾਂ ਜੇ ਅੱਛੇ ਲੱਗੇ ਤੇ ਅੱਗੋਂ ਫਿਰ ਤੁਹਾਡੇ ਕੋਲ ਸਵਾਵਾਂ ਕਰਾਂਗੇ। ਕਰੋ ਗੱਲ, ਥੋਕ ਦਾ ਗਾਹਕ ਜੀ। ਕਰੋ ਜੀ ਆਪਣਾ ਇਹਦਾ 70 ਸੂਟ ਕਰੋ। 70 ਸੂਟ ਹੋ ਜਾਂਦੇ ਨੇ, ਕੋਈ ਐਸੀ ਗੱਲ ਨਹੀਂ। ਹਾਂ ਫਿਰ ਮੈਂ ਉਹਨਾਂ ਨੂੰ ਭੇਜਾਂਗਾ ਨਾ ਜੀ, ਉਹ ਪਾ ਕੇ ਵੇਖਣਗੇ, ਫਿਰ ਤੁਹਾਨੂੰ ਨਾ ਜੀ। ਇਹ ਤੁਹਾਡੇ ਵਾਸਤੇ ਸਪੈਸ਼ਲ ਡਿਸਕਾਊਂਟ 8,500 ਦਾ ਇੱਕ ਸੂਟ ਲੱਗੇਗਾ। ਨਹੀਂ ਭਾਈ ਸੈਂਪਲ ਦੇ ਕਿਹੜੇ ਪੈਸੇ ਹੁੰਦੇ? ਭਾਈ 70 ਸੂਟ ਸੈਂਪਲ ਜੀ ਤੁਸੀਂ ਬਣਵਾਣੇ ਨੇ। ਸੈਂਪਲ ਚ ਹੀ ਬਣਵਾਣੇ, ਇੱਕ ਇੱਕ ਸੂਟ ਉਹਨਾਂ ਨੇ ਪਾਣਾ, ਜੇ ਅੱਛੇ ਲੱਗੇ ਆਰਡਰ ਫੇਰ ਦੇਣਾ। ਫਿਰ ਭਗਵਾਨ ਤੇ ਕਿਹੜੀਆਂ ਗੱਲਾਂ ਕਰਨਾ ਹੈ? ਇੱਥੇ ਕੋਈ ਚੀਜ਼ ਵੇਖਣ ਆਇਆ ਜਿਹੜਾ ਤੈਨੂੰ ਸੈਂਪਲ ਦੇ ਦੇਈਏ? ਤੂੰ ਸਾਨੂੰ ਸਮੋਸਾ ਲੈਣ ਆਇਆ, ਤੈਨੂੰ ਚੈੱਕ ਕਰਕੇ ਸੈਂਪਲ ਤੇ ਤੋੜ ਕੇ ਪਸੰਦ ਆਇਆ ਤਾਂ ਤੁਹਾਨੂੰ ਆਰਡਰ ਸੂਟ ਨੇ। ਉਹ ਮੇਰੇ ਭਾਈ ਕੁਛ ਉਹ ਵੀ ਵੀ ਹੋਵੇ 70 ਭਾਈ, ਸੈਂਪਲ ਦੇ ਤੌਰ ਤੇ ਜਿਹੜੀ ਚੀਜ਼ ਹੁੰਦੀ ਉਹਦੇ ਪੈਸੇ ਤੇ ਨਹੀਂ ਨਾ ਹੁੰਦੇ। ਮੈਂ ਕਿਉਂ ਹੁੰਦੇ ਨੇ? ਮੈਂ ਸਮਝ 1970 ਦੇ ਆ ਖੁਸਰਿਆ ਸੂਟ ਨਹੀਂ। ਜਾਂ ਤੁਹਾਨੂੰ ਗੱਲ ਨਹੀਂ ਸਮਝ ਨਹੀਂ ਆ ਰਹੀ? ਸਾਜੀ ਤੁਸੀਂ ਸੀਨੀਅਰ ਆਦਮੀ ਹੋ, ਕੋਈ ਚੀਜ਼ ਦਾ ਸੈਂਪਲ ਤੁਹਾਨੂੰ ਕਹੀਏ ਕਿ ਯਾਰ ਸੈਂਪਲ ਭੇਜੋ ਅਸੀਂ ਚੀਜ਼ ਲੈਣੀ। ਉਸਤਾਦ ਜੀ ਇੱਕ ਅੱਧਾ ਹੁੰਦਾ ਸੈਂਪਲ, ਤੁਸੀਂ 70 ਬਣਵਾਣੇ ਨੇ। ਭਾਈ ਸਾਰੇ ਇੱਕ ਇੱਕ ਸਾਰਿਆਂ ਨੇ ਪਾ ਕੇ ਚੈੱਕ ਕਰਨਾ। ਪੱਕੀ ਗੱਲ। ਭਗਵਾਨ ਸੈਂਪਲ ਦੇ ਤੋੜ ਤੇ ਸਾਡੇ ਟੋਟੇ ਹੁੰਦੇ ਨੇ, ਕੀ ਕਰਨਾ? ਤੇਰਾ ਦਿਮਾਗ ਸਹੀ ਹੈ ਯਾਰ? ਟੋਟੇ ਨਹੀਂ ਭਾਈ, ਅਸੀਂ ਉਹ ਲੋਕ ਨਹੀਂ ਹੈਗੇ, ਅਸੀਂ ਕਸਟਮਰ ਹੈਗੇ ਵੱਡੇ। ਅਸੀਂ ਜਦੋਂ ਕੋਈ ਸਵਾਨੇ 100 ਸੂਟ ਸਵਾਨੇ,
70 ਅਸੀਂ ਕਜ਼ਨ ਆ ਮੇਰੇ ਭਾਈ, ਅਸੀਂ ਸਵਾਨੇ ਹੀ ਇਕੱਠੇ ਆ। ਅਸੀਂ ਤਾਂ ਫਿਰ ਜਦੋਂ ਪਾਣੇ ਆ ਫਿਰ ਕੱਪੜੇ ਇੱਕੋ ਜਿਹੇ ਪਾਣੇ ਆ। ਮੈਂ ਨਾ ਜਦੋਂ ਤੂੰ ਆਇਆ ਪਾਣਾ ਨਾ, ਇਸ ਤੋਂ ਬਾਅਦ ਤੁਹਾਂ ਕੋਈ ਸੂਟ ਨਹੀਂ ਪਾਣਾ। ਮੈਂ ਕਹਿੰਦਾ ਤੁਸੀਂ 70 ਸੀਮੋ ਨਾ ਓਏ ਇੰਜ ਕਹਿੰਦੀ ਸਿੱਧੀ ਆ ਭਵਾਨ ਜੀ, ਕੀ ਚਲੋ ਗੱਲ ਏ advance ਇਹਦੇ ਦਿਓ ਵਿੱਚ ਨਾ ਨਹੀਂ ਕੋਈ। ਹੁੰਦਾ। ਸੈਂਪਲ ਦੇ ਤੌਰ ਤੇ ਚਲੋ ਕੋਈ ਲੱਖ ਡੇਢ ਐਡਵਾਂਸ ਦਿਓ ਨਾ। ਮੇਰੇ ਭਾਈ ਸੈਂਪਲ ਦੇ ਤੌਰ ਤੇ ਸੀਓ, ਜੇ ਪਸੰਦ ਆਏ ਤੁਹਾਡੀ ਪਸੰਦ ਸਟਿਚਿੰਗ। ਨਾ ਆਏ ਤੇ ਤੁਹਾਡਾ ਸੈਂਪਲ ਨਹੀਂ ਵਾਪਸ। ਨਹੀਂ ਉਸਤਾਦ ਜੀ, ਉਹਨਾਂ ਦੀ ਗੱਲ ਸੁਣੋ, ਉਹਦਾ ਹਤਾਮਲ ਦੇ ਨਾਲ ਉਹ ਉਹਨਾਂ ਦੇ ਗੱਲ ਕਰਨ ਦਾ ਮਕਸਦ ਹੈ। ਤੁਸੀਂ ਵੀ ਪਿਓ ਪੁੱਤਰ ਖੜੇ ਜੇ, ਉਹ ਕਹਿ ਰਹੇ ਨੇ 70 ਸੂਟ ਸਿਲਾਈ ਕਰਨੇ ਨੇ, ਇੰਜ ਹੀ ਕਹਿ ਰਹੇ ਹੋ ਜੀ? ਹਾਂਜੀ ਹਾਂਜੀ ਇਸ ਕੱਪੜੇ ਦੇ 70 ਹਾਂਜੀ। ਸੈਂਪਲ। ਹੋਰ ਕੋਈ ਕੱਪੜਾ ਦੇ ਨਹੀਂ ਨਹੀਂ ਦਿਓ। ਕੋਈ ਗੱਲ ਨਹੀਂ ਹੈ। ਤੇ ਪਛਾਣੇ ਕਿਹੜੇ ਕਬਰਸਤਾਨ ਨੇ? ਕਬਰਸਤਾਨ ਨਹੀਂ ਪਛਾਣੇ ਭਾਜੀ, ਮੁਰਦਾ ਉੱਥੇ ਖੜ ਕੇ ਦਫਨਾਈਦਾ, ਘਰੋਂ ਪਾ ਕੇ ਫਿਰ ਚੈੱਕ ਕਰ ਦੇਣਾ। ਤੁਸੀਂ ਇਹ ਸੀ ਦਿਓ, ਉੱਤੇ ਕਾਲਰ ਲਾਓ। ਉਹ ਠੀਕ ਹੈ, ਯਾਰ ਅੱਗੇ ਸੀਨੇ ਕੀ ਨੇ, ਕੋਈ ਕਫਨ ਨੂੰ ਕੋਈ ਕਾਲਰ ਸ਼ਾਲਰ ਲਵਾਉਂਦਾ, ਕੀ ਗੱਲ? ਭਾਈ ਅਸੀਂ ਲਵਾਣੇ ਨੇ ਨਾ, ਨਹੀਂ ਇਹ ਉਹ ਕੋਈ ਸਾਡੇ ਕਜ਼ਨ ਨੇ, ਸਾਨੂੰ ਉਹਨਾਂ ਨੂੰ ਸ਼ੌਕ ਹੈ। ਇੱਕ ਬਿਲਡਿੰਗ ਡਿੱਗੀ ਹੈ ਜੀ, ਤੁਸੀਂ 70 ਦੇ 70 ਹੀ ਮਰ ਗਏ ਨੇ। ਵੇਖੋ ਤੁਸੀਂ ਕਫਨ ਹੀ ਦੇਣ ਦੇ ਹੋ ਨਾ, ਕਫਨ ਹੀ ਵੇਚਣ ਉਹ ਦੇ। ਭਾ ਕੱਲ੍ਹ ਕਫਨ ਨੂੰ ਨੂੰ ਨਾ ਤੁਸੀਂ- ਕਾਲਰ ਹੁੰਦੀ ਹੈ ਨਾ ਕਫ ਹੁੰਦਾ, ਉਹ ਸੀਨੇ ਨੂੰ ਸਿੱਧੀ ਸਿੱਧੀਆਂ ਦੋ ਸਲਾਈਆਂ ਲਾਣੇ, ਤੇ ਉੱਤੇ ਜ਼ੇਪਰ ਬਟਨ ਲਾਉਣ ਦੀ ਵੀ ਨਹੀਂ ਜ਼ਰੂਰਤ ਹੈ। ਸੋਹਣਿਆ ਅਸੀਂ ਲਵਾਣੇ ਨੇ, ਸਾਡਾ ਇੱਕ ਫੈਸ਼ਨ ਹੈ। ਸਹੀ ਸਹੀ। ਤੁਸੀਂ ਇੱਕ ਦੇਣ ਜੁੜੇ ਹੋ ਚੀਜ਼, ਇਹ ਸਾਨੂੰ ਕਾਲਰ ਵੀ ਲਾ ਦਿਓ, ਇਹ ਵੀ ਲਾ ਦਿਓ, ਠੀਕ ਹੈ ਨਾ? ਕਾਲਰ ਵੀ ਤੇ ਲਾ ਬਲਕਿ ਦਈਏ, ਹੋ ਸਕੇ ਤੇ ਇਹਨੂੰ ਉਹ ਕਰਕੇ ਜਿਹੜਾ ਉਹ ਕਰਦੇ ਨੇ ਪੀਕੋ ਗਿੱਲੇ, ਵਗੈਰਾ ਸਭ ਮਾਇਆ। ਮੇਰੇ ਭਾਈ ਗਿੱਲੇ ਸ਼ਲਿੰਗ ਕਰਕੇ ਤੇ ਫੇਰ ਸੀਣਾ। ਪਤਾ ਕੀ ਵੱਡੇ ਛੋਟੇ ਹੋ ਗਏ ਤੇ ਫਿਰ ਉੱਥੇ ਕਿੰਨੇ ਪੁੱਛਣਾ। ਯਾਨੀ ਕਿ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨੂੰ ਸਿਲਾਈ ਕਰੀਏ, ਕਾਲਰ ਵੀ ਲੱਗ ਜੇ, ਹਾਂਜੀ ਹਾਂਜੀ, ਸਾਰਾ ਕੁਝ ਹੈ, ਕਢਾਈ ਵੀ ਹੋ ਕੱਫ ਜੇ। ਵੀ ਲਾ ਜੇਬੀਆਂ ਵੀ ਲਵਾ ਲਓ, ਮੈਂ ਨਾ ਤੁਹਾਡੇ ਕੋਲ ਪੈਸੇ ਹੋਣੇ ਨੇ, ਉਹ ਵੀ ਜੇਬ ਲਵਾ ਲਓ। ਲਾਣੀ ਇੱਕ ਸਾਈਡ ਤੇ, ਲੰਮੀਆਂ ਲਵਾਨੇ ਆ ਨਾ ਤੁਹਾਨੂੰ, ਸਿੱਧੀਆਂ ਵਾਲੀਆਂ। ਇੱਕ ਸਾਈਡ ਤੇ, ਇੱਕ ਸਾਹਮਣੇ, ਇੱਕ ਸਲਵਾਰ, ਠੀਕ ਹੈ ਤੁਸੀਂ ਨਾ? ਮੰਨੋ ਜਾਂ ਨਾ ਮੰਨੋ, ਹਾਂਜੀ। ਕੋ ਫਰਾਉਨ ਫੈਮਿਲੀ ਲੱਗਦੇ ਹੋ ਤੁਸੀਂ। ਨਹੀਂ ਤੁਸੀਂ ਇਸ ਗੱਲ ਨੂੰ ਛੱਡੋ, ਤੁਸੀਂ ਕਫਨ ਹੀ ਦੇਣਾ ਨਾ, ਤੁਹਾਡੀ ਜੇ ਦੇ ਕੇ ਲੈ ਲਓ ਕੱਪੜਾ, ਉਹ ਲੈ ਭਾਨ ਲਓ, ਤੁਸੀਂ ਕੀ- ਸੀਨ ਕੇ ਦਿਓ ਮੈਨੂੰ, ਕੀ ਸਟਿਚ ਗੱਲ ਏ, ਕਰਕੇ। ਸਾਨੂੰ ਇੱਥੇ ਕਲਪਾਨ ਆ ਗਏ ਹੋ, ਕੀ ਗੱਲ ਏ? ਘਰੋਂ ਲੜ ਕੇ ਤੇ ਨਹੀਂ ਆਏ ਤੁਸੀਂ? ਯਾਰ ਤੇਰਾ ਪਿਓ ਜੀ ਖਲੋਤਾ, ਮੈਂ ਉਹਦੇ ਨਾਲ ਗੱਲ ਕਰਨ ਨਾਲ ਤੇਰਾ ਕੀ ਬਣਦਾ ਹੀ ਨਹੀਂ। ਕਿਉਂ ਨਹੀਂ ਗੱਲ ਗੱਲ clear ਕਰ ਭਾਈ। ਤੁਹਾਨੂੰ ਦੱਸਿਆ ਨਾ ਲੱਠਾ ਤੇ ਸਾਡੇ ਦੋਵਾਂ ਦਾ ਕਾਰੋਬਾਰ ਇਕੱਠਾ, ਤੇ ਦੋਵਾਂ ਗੱਲ ਕਰਨੀ ਹੈ, ਸਮਝ ਲੱਗੀ? ਚੁੱਕ ਤੇ ਉਧਰ ਲੈ ਜਾ ਆਪਣਾ, ਉਧਰ ਕਿਉਂ ਲੈ ਜਾਓ? ਉਧਰ ਲੈ ਜਾ ਆਪਣਾ। ਉਧਰ ਕਿਉਂ ਲੈ ਜਾਓ? ਇਹ ਵੀ ਸਾਡੀ ਦੁਕਾਨ ਏ। ਉਹ ਤੁਹਾਡੀ ਦੁਕਾਨ ਹੈ, ਮੈਂ ਤੇਰੇ ਪਿਓ ਨਾਲ ਗੱਲ, ਸੀਨੀਅਰ ਨੇ, ਮਾਸਟਰ ਉਹ ਨੇ ਨਾ। ਖਲੋਇਓ ਜੀ, ਚਲੋ ਜੀ ਸੈਂਪਲ ਬਣਾ ਜਾਓ, ਸਾਰੇ ਲੈ ਕੇ ਉਹ ਨਾਪ ਲਈ ਉਹਨਾਂ ਨਹੀਂ ਮੇਰੀ ਗੱਲ ਸੁਣ, ਜਿਨ੍ਹਾਂ ਦੇ ਬਣਾਣੇ। ਤੂੰ ਪਿਓ ਨਾਲ ਹੀ ਗੱਲ ਕਰਨੀ ਹੈ ਬੰਦਾ ਨਾ। ਤੁਸੀਂ ਭੇਜਣਾ, ਨਾਪ ਉਹਨਾਂ ਦੇ ਲੈਣੇ ਉਹਨੇ। ਨਹੀਂ ਨਹੀਂ ਇੱਥੇ ਲੈ ਕੇ ਆਓ, ਅਸੀਂ ਨਾਪ ਕੇ ਕੱਪੜੇ ਲਾ ਭਾਈ ਕਿੰਨਾ ਕੀ ਸੂਟ ਦਾ ਖਰਚਾ ਕੀ ਹੈ? ਜਿਹੜਾ ਬਾਪੇ ਉਹ ਭਾ ਭੂਆ ਜਰਾ ਨਾਪ ਜਰਾ ਸਿੱਧਾ ਕਰਕੇ ਵੇਖ ਕਿੰਨਾ ਦਾ ਲੱਗਦਾ। ਖਰਚਾ ਕੀ ਹੈ ਪਹਿਲੇ ਮੈਨੂੰ ਦੱਸੋ। ਪਹਿਲੇ ਰੇਟ ਦੱਸ ਲਓ, ਸੂਟ ਦਾ ਸਿਲਾਈ ਖਰਚਾ। ਕੀ ਹੈ, ਰੇਟ ਸਾਰਾ ਤੈਅ ਕਰ ਲਓ। ਸੂਟ ਦਾ ਦੱਸੋ ਜੀ ਕੀ ਰੇਟ ਖਰਚਾ ਕੀ ਹੈ ਸਿਲਾਈ ਸੂਟ ਦਾ? ਦਾ? 2500 ਰੁਪਇਆ ਸਿਲਾਈ ਜੇ ਤੇ 8500 ਦਾ ਸੂਟ ਜੇ। ਕਿੰਨੇ ਦਾ ਹੋ ਗਿਆ? ਇਹ ਹੋ ਗਿਆ ਤੁਹਾਡੇ 11000 ਇੱਕ ਸੂਟ ਦਾ। 2500 ਸਿਲਾਈ ਤੇ 8500, ਹਾਂਜੀ 11000 ਡਨ ਹੋ ਗਈ। ਲਿਓ ਲਿਆਓ ਐਡਵਾਂਸ। ਹਿਸਾਬ ਲਾਓ, 70 ਸੂਟਾਂ ਦੇ ਕਿੰਨੇ ਪੈਸੇ ਬਣਦੇ? ਆ ਬਣਾਓ ਜੀ। ਕੈਲਕੂਲੇਟਰ ਮਾਰੋ ਜੀ ਜ਼ਰਾ। ਆਪਣੇ ਮੋਬਾਈਲ ਤੇ ਵੇਖੋ। ਹਾਂ ਕੋਈ ਐਡਵਾਂਸ ਵਗੈਰਾ ਐਡਾ ਕਿਹੜਾ ਕੋਈ ਉੱਥੇ ਕੋਈ ਬੜੀ ਗੱਲ ਹੈ ਕਿ ਤੁਸੀਂ ਸਮਝਦੇ ਹੋ ਕਿ ਇੰਜ ਨਹੀਂ ਹੋ ਜਾਂਦਾ। ਉਹ ਗੱਡੀ ਚੋਂ ਚੈੱਕ ਬੁੱਕ ਮੰਗਵਾਉਣਾ, ਤੁਹਾਨੂੰ ਹਰ ਸ਼ੈ ਮਿਲ ਜਾਂਦੀ। ਲੈ ਪੁੱਤਰਾ ਹਿਸਾਬ ਕਰ ਜ਼ਰਾ ਇਹਨਾਂ ਦਾ। ਮੈਨੂੰ ਲੱਗਦਾ ਹੈ ਕਿ ਕਾਫੀ ਨਾ ਇੱਥੇ ਦੇਰ ਹੋ ਗਈ ਹੈ, ਤੁਸੀਂ ਪਾਣੀ ਪੂਣੀ ਪੀ ਲਓ। ਕੋਈ ਗੱਲ ਨਹੀਂ, ਪਾਣੀ ਹੈ ਭਾਜੀ, ਖੈਰ ਹੈ, ਪਾਣੀ ਤੇ ਇੰਨਾ ਹੈ। 7,70,000 ਰੁਪਇਆ ਬੰਦਾ ਤੁਹਾਡੇ 70 ਸੂਟਾਂ ਦਾ ਜੀ। ਮਿਲ ਜਾਂਦਾ, ਓਕੇ ਕਰੋ। ਕੋਈ ਗੱਲ ਨਹੀਂ, ਪਾਣੀ ਸ਼ਾਨੀ ਪਿਓ ਨੇ ਪੀਓ ਜੀ। ਆ ਪੀਓ ਪਾਣੀ ਪੀਓ। 7 ਲੱਖ 70,000 ਰੁਪਇਆ। ਡਨ ਹੋ ਗਿਆ, ਮੈਂ ਤੁਹਾਨੂੰ ਹੁਣੇ ਚੈੱਕ ਦੇਣਾ ਜੀ। ਕੋਈ ਗੱਲ ਨਹੀਂ। ਨਹੀਂ ਚੈੱਕ ਨਹੀਂ ਅਸੀਂ ਲੈਣਾ, ਕੈਸ਼ ਹੀ ਲੈਣੀ ਹੈ ਸਰ ਓ ਤੁਹਾਡੀ। ਯਾਰ ਮੇਰਾ ਪੁੱਤਰ ਖਲੋ ਜਾ। ਅੱਛਾ ਯਾਰ ਚੈੱਕ ਕਿੰਨੀ ਦੇਰ ਦਾ ਚੈੱਕ ਦਿਓਗੇ ਤੁਸੀਂ? ਚੈੱਕ ਭਾਵੇਂ ਸਵੇਰ ਕੈਸ਼ ਕਰਾ ਲਓ। ਚਲੋ ਯਾਰ ਮੇਰੀ ਗੱਲ ਸੁਣ ਯਾਰ, ਕੰਮ ਸ਼ਾਮ ਤੇ ਜੋ ਹਾਲਾਤ ਨੇ ਨਾ, ਚੈੱਕ ਹੀ ਲੈ ਲੈਣੇ, ਕੈਸ਼ ਕਰਵਾ ਲਾਂਗੇ। ਚਲੋ ਠੀਕ ਹੈ। ਠੀਕ ਹੈ ਭਾਈ ਕੈਸ਼ ਹੋਏਗਾ ਤੇ ਫਿਰ ਤੁਸੀਂ ਕੰਮ ਸ਼ੁਰੂ ਕਰਨਾ, ਠੀਕ ਹੈ ਚਲੋ ਨਾ? ਦਿਓ ਜੀ, ਚੈੱਕ ਹੀ ਦਿਓ ਤੁਸੀਂ। ਦੇਖੋ ਇਹ ਮੇਰੇ ਨਾਲ ਲਿਖ ਲਿਖਾ ਕਰ ਲਓ। ਵੇਖੋ ਮੇਰੇ ਕੋਲ ਕੋਈ ਸਬੂਤ ਨਹੀਂ ਹੈਗਾ ਨਾ ਕਿ ਮੈਂ ਤੁਹਾਨੂੰ ਪੈਸੇ ਦੇ ਦਾਂ, ਤੁਸੀਂ ਨਾ ਨਹੀਂ ਸੀਵੋ। ਅੱਛੀ ਗੱਲ ਹੈ। ਅੱਜ ਕੱਲ੍ਹ ਦੀ ਵੇਖੋ ਕਿਰਨ ਵਾਲਿਆਂ ਨੇ ਜਿਹੜੀ ਤੁਹਾਡੇ ਨਾਲ ਗੱਲ ਕਰ ਲੈਣੀ ਹੈ ਨਾ, ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਉਹਦੇ ਤੇ ਪੂਰਾ ਉਤਰਾਂਗੇ ਅਸੀਂ। ਜੀ ਕਿਉਂ ਨਹੀਂ ਠੀਕ ਹੈ ਨਾ? ਤੁਸੀਂ ਇੱਥੇ ਲੈ ਲਹਾ ਕਰ ਲਓ, ਠੀਕ ਹੈ ਜੀ, ਇੱਥੇ ਲੈ ਲਹਾ ਕਰ ਲਓ ਜਨਾਬ। ਇਹ ਤੁਸੀਂ ਲਿਖਣਾ ਜੀ ਜੋ ਲਿਖਣਾ ਹੈ। ਕਿੰਨੇ ਸੂਟ ਨੇ ਜੀ ਇਹਨਾਂ ਦੇ? ਇਹ 70 ਸੂਟ ਜੀ। ਲੋ ਜੀ 70 ਸੂਟ ਨੇ, ਫੀ ਸੂਟ 8,500 ਦਾ। ਉਦੋਂ ਹੀ ਤੁਸੀਂ 11 ਹੀ ਲਿਖੋ ਨਾ, ਸਿਲਾਈ ਸਟਿਚਿੰਗ Total ਬਾਅਦ ਦੇ ਵਿੱਚ। 11000 ਠੀਕ ਹੈ ਫੀ ਸੂਟ। ਜੀ 11,70 7,70,000 ਹਾਂਜੀ, ਰੁਪਏ। ਓਕੇ ਹੋ ਗਿਆ ਜੀ। ਟੋਟਲ ਹਾਂਜੀ 7,70,000। ਨਾਮ ਕੀ ਹੈ ਸਰ ਤੁਹਾਡਾ? ਉਹਦੇ ਤੇ ਲਿਖ ਲਓ ਜੀ, ਮੇਰਾ ਨਾਮ ਅਕਰਮ ਹੈ ਜੀ। ਅਕਰਮ ਲਿਖ ਲਓ ਜੀ। ਅਕਰਮ ਸਾਹਿਬ ਜੀ। ਜੀ ਆਪਣਾ ਕੋਈ ਫੋਨ ਨੰਬਰ ਵਗੈਰਾ ਜੇ ਆਪਾਂ ਹੈ ਤੇ ਉਹ ਦੇ ਦਿਓ। ਫੋਨ ਨੰਬਰ ਮੈਂ ਦੇ ਦਿੰਦਾ ਜੀ ਤੁਹਾਨੂੰ।
ਜੀ ਠੀਕ ਹੋ ਗਿਆ। ਤੇ ਸਾਈਨ ਕਰਾ ਲਓ ਪਹਿਲਾਂ ਨਾ, ਕੋਈ ਗੱਲ ਨਹੀਂ ਇਹ ਇੱਥੇ ਭਾਈ ਮੈਂ ਤੁਹਾਨੂੰ ਚੈੱਕ ਦੇਣ ਡਿਆ, ਸਾਈਨ ਤੁਸੀਂ ਕਰਕੇ ਮੈਨੂੰ ਦੇਣੇ ਨੇ, ਮੈਂ ਨਹੀਂ ਜੇ ਕਰਨੇ ਨੇ ਮੈਂ sign। ਲਿਖ ਦੇਣਾ ਕਾਜੇ, ਮੈਂ ਲਿਖਣ ਲੱਗਾ ਕਿ ਤੁਸੀਂ ਸਾਨੂੰ ਚੈੱਕ ਦੇ ਕੇ ਚੱਲੇ ਹੋ। ਹਾਂਜੀ ਇੰਨੇ ਸੂਟ ਨੇ ਤੁਹਾਡੇ, 70 ਸੂਟ ਨੇ, 11,000 ਪਰ ਸੂਟ ਨੇ, ਹਾਂਜੀ 7,70,000 ਦਾ ਤੁਸੀਂ ਸਾਨੂੰ ਚੈੱਕ ਦੇ ਕੇ ਚੱਲੇ ਜੀ। ਹੋ। ਲੇਕਿਨ ਇੱਕ ਛੋਟੀ ਜੀ ਸ਼ਰਾਇਤ ਲਿਖਣੀ ਜੀ ਹੈ ਕਿ ਬਿਸਮਿਲ੍ਲਾ। ਨਾਪ ਤੁਸੀਂ ਆਪ ਲੈਣਾ ਜਾ ਕੇ, ਮੇਰੇ ਕੋਲ ਭਾਜੀ ਨਹੀਂ ਕਰਨਾ। ਨਾਪ ਤੁਸੀਂ ਜਿੱਥੇ ਆਖੋਗੇ ਜਾ ਕੇ ਤੁਹਾਡੇ ਨਾਲ ਜਾ ਕੇ ਲੈ ਲਾਂਗੇ ਨਾਪ। ਹਾਂ, ਨਹੀਂ ਤੇ ਮਿਹਰਬਾਨੀ। ਨਾਪ ਉਹਨਾਂ ਨੇ ਹੀ ਲੈਣਾ, ਹੋਰ ਤੂੰ ਦਰਜੀ ਹੈ। ਨਹੀਂ ਨਹੀਂ, ਮੈਂ ਕਿਹਾ ਮਤਲਬ ਕਹੋਗੇ ਯਾਰ ਬੰਦੇ ਇੱਥੇ ਆਉਣ ਨੂੰ ਇੰਨਾ ਟਾਈਮ ਨਹੀਂ ਹੈਗਾ ਉਹ ਨਾ। ਸਾਡੇ ਕੋਲ ਵੀ ਭਾਜੀ, ਇੰਨਾ ਟਾਈਮ ਅਸੀਂ ਨਹੀਂ ਹੈ। ਮੋਟਰਸਾਈਕਲ ਤੇ ਜਾਣਾ ਪਿਆ, ਬੱਸ ਤੇ ਜਾਣਾ ਪਿਆ, ਜਿੱਥੇ ਆਖੋਗੇ ਜਾ ਉਹਦਾ ਕੇ ਤੇਲ ਲਾਂਗੇ। ਸ਼ੇਲ ਤੁਹਾਡਾ ਜੇ ਉਹਦਾ ਉਹ ਨਾ ਹੋਏ ਕਿ ਯਾਨੀ ਕਿ ਮੈਨੂੰ ਜਾਣ ਦਾ ਆਉਣ ਦਾ ਖਰਚਾ ਸਾਡਾ ਹੈ। ਉਹ ਤੁਹਾਡਾ ਕੋਈ ਹੈ। ਇਹ ਓਕੇ ਹੋ ਗਿਆ ਜਨਾਬ, ਕੋਈ ਮਸਲਾ ਨਹੀਂ, ਕੋਈ ਗੱਲ ਨਹੀਂ। 7,70,000 ਦਾ ਕਸਟਮਰ ਹੈ ਭਾਜੀ, ਨਾਲੇ ਉਹ ਕੋਈ ਕਹਿ ਰਹੇ ਮਸਲਾ ਨੇ ਨਹੀਂ। ਕਿ ਇਹ ਲੈ ਪਹਿਲਾਂ ਸਵਾਨਾ ਹੈ ਸੈਂਪਲ ਦੇ ਤੌਰ ਤੇ, ਅੱਗੋਂ ਆਰਡਰ ਮਿਲਣਾ ਹੈ। ਲਿਖ ਲਓ ਜ਼ਰਾ ਸਾਰਾ ਨਾ ਜੀ ਤੁਸੀਂ ਆਪਣਾ, ਉਹ ਵੀ ਆਪਣਾ ਅਸਾਂ ਸਾਰੀ ਸਟੇਟਮੈਂਟ ਲਿਖ ਇਹ ਲਈ ਸਾਰੀ ਚੀਜ਼ਾਂ ਲਿਖ ਕੇ ਨਾ ਜੀ ਸਾਈਨ ਅੰਗੂਠੇ ਅਸੀਂ ਵੀ ਕਰ ਦਈਏ ਜੀ ਠੀਕ ਹੋ ਤੇ ਗਿਆ। ਤੁਸੀਂ ਵੀ ਕਰ ਦਿਓ। ਲੋ ਜੀ ਆ ਤੁਸੀਂ ਵੀ ਕਰ ਦਿਓ ਜ਼ਰਾ ਇੱਥੇ। ਜੀ ਬੜੀ ਮਿਹਰਬਾਨੀ, ਸ਼ੁਕਰੀਆ। ਲਓ ਜੀ ਇਹ ਦੋ ਗਵਾਹ ਉਹਦੇ ਤੌਰ ਤੇ ਵੀ ਜੀ। ਕੋਈ ਗੱਲ ਨਹੀਂ, ਆ ਕਰ ਯਾਰ ਪੱਪੂ। ਪੱਪੂਆ ਗਵਾਹ ਦੇ ਫੜ, ਤੌਰ ਫੜ, ਤੇ ਯਾਰ ਫੜ। ਲਿਖ ਦਿਓ ਤੁਸੀਂ। ਸਾਡਾ ਕਿਹੜਾ ਬੋਲਣਾ ਮਾਫ ਕਰੇ ਤਬੋ। ਓਕੇ ਹੋ ਗਿਆ। ਲਿਆਓ ਜੀ। ਲੈ ਬੇਟਾ ਤੂੰ ਵੀ ਲਿਖ। ਲੋ ਜੀ ਇਹ ਸਾਡਾ ਤੁਹਾਡਾ ਮੁਆਹਦਾ ਹੋ ਗਿਆ। ਠੀਕ ਹੋ ਗਿਆ ਜਿੱਥੇ ਵੀ ਤੁਸੀਂ ਆਖਣਾ ਆਹ ਜਾ ਕੇ ਨਾਪ ਲੈ ਆਉਣਾ ਜੀ। ਤੁਸੀਂ ਤੇ ਨਾਪ ਤੁਸੀਂ ਲੈਣਾ, ਸਾਨੂੰ ਚੱਕ ਦੇ ਦੇਣਾ, ਆਹ ਤੁਹਾਨੂੰ ਪੈਸੇ ਦੇ ਦੇਣੇ। ਇਨਸ਼ਾਅੱਲਾ ਨਾਪ ਜ਼ਬਾਨ ਜੂ ਕਰ ਲਈ ਤੁਹਾਡੇ ਨਾਲ। ਅਗਰ ਨਾਪ ਤੁਸੀਂ ਨਹੀਂ ਲੈਂਦੇ ਤੇ ਤੁਹਾਨੂੰ 7 ਗੁਣਾ ਪੈਸੇ ਪੈ ਜਾਣਗੇ। ਜੀ ਉਹ ਯਾਰ ਬਿਲਕੁਲ ਕਿਹੜੀ ਠੀਕ ਗੱਲ ਗੱਲ ਕਰਦੇ ਹੋ, ਨਾਪ ਕਿਉਂ ਨਹੀਂ ਲੈਣ ਜਾਣਾ? ਨਹੀਂ ਨਹੀਂ, ਉਹ ਵੈਸੇ ਕਿਰਨ ਟੇਲਰ ਏ, ਅੱਲਾ ਮਾਫ ਅਸੀਂ ਅੱਲਾ ਦੇ ਕਰੇ। ਫਜ਼ਲ ਨਾਲ ਜਿਹਦੇ ਨਾਲ ਵੀ ਵਾਅਦਾ ਕੀਤਾ ਹੈ ਪੂਰਾ ਕੀਤਾ ਹੈ, ਅੱਲਾ ਦੇ Okay. ਫਜ਼ਲ ਨਾਲ। ਓਕੇ ਮੇਰਾ ਉਸਤਾਦ ਇੱਥੇ ਬੜਾ ਪੁਰਾਣਾ ਕੰਮ ਕਰਨ ਵਾਲਾ ਹੈ, ਕੋਈ ਲੱਲੂ ਪੰਜੂ ਥੋੜੀ ਏ। ਇੰਜ ਕਰੋ, ਉਹ ਜਿਹੜਾ ਮੁੰਡਾ ਛੱਡ ਕੇ ਗਿਆ ਨਾ ਆਪਣਾ ਬਲਾਲ, ਉਹਨੂੰ ਵੀ ਬੁਲਾਓ, ਘੱਟ ਛੱਡ ਵੱਡਾ ਆ ਕੇ ਕੰਮ ਕਰੀਏ। ਆ ਫੜੋ ਜੀ, ਆ ਫੜੋ ਚੈੱਕ ਲਓ ਜੀ ਫੜੋ। ਮਿਹਰਬਾਨੀ। ਲਓ ਜੀ ਲੈ ਵੀ ਪੁੱਤਰਾ ਰੱਖ ਲੈ, ਹੁਣ ਤੇਰੀ ਗੱਡੀ ਦੀ ਕਿਸ਼ਤ ਵੀ ਆ ਗਈ ਸਮਝ। ਚਲੋ। ਉਹ ਵੀ ਸਵੇਰੇ ਨਹੀਂ ਅੱਲਾ ਨੇ ਸੁਣ ਲਈਆਂ ਨੇ, ਮਾਸ਼ਾਅੱਲਾ, ਅੱਲਾ ਖੈਰ ਖਰੀਅਤ ਰੱਖੇ। ਲਓ ਜੀ ਖੈਰ ਤੁਸੀਂ ਨਾ ਹੋਵੇ ਐਡਰੈਸ ਤੁਹਾਡੀ। ਵਗੈਰਾ ਦੇ ਦਿਓ ਕਿੱਥੇ ਆਣਾ ਹੈ, ਉਹ ਨਾਪਸ਼ਾਪ ਲੈਣ ਤੇ ਫਿਰ ਉਹ ਤੁਹਾਨੂੰ ਦੱਸ ਦਿਆਂਗੇ, ਕੋਈ ਗੱਲ ਨਹੀਂ। ਹਾਂਜੀ ਹਾਂਜੀ, ਉਹ ਲਿਖ ਲਓ ਜੀ ਆਪਣਾ। ਜੀ ਜੀ ਹੁਕਮ ਕਰੋ ਜਨਾਬ। ਲਿਖਣਾ ਕੀ ਹੈ, ਤੁਹਾਨੂੰ ਫੋਨ ਕਰ ਲਾਂਗੇ, ਉੱਥੇ ਭਾਵੇਂ ਸਾਰਿਆਂ ਨੂੰ ਇਕੱਠਿਆਂ ਬੁਲਾ ਲਾ ਜੇ ਫੋਨ ਮੈਂ ਕਹਿੰਦਾ ਜਿਹਦੇ ਕੋ ਜਾਣਾ ਹੈ ਉਹਦਾ ਫੋਨ ਨੰਬਰ ਲੈ ਲਓ, ਹਾਂਜੀ ਆਪੇ ਉਹਦਾ ਫੋਨ ਜੀ ਕਰਕੇ ਭਾਜੀ, ਜਿੱਥੇ ਬੋਲੋ ਜੀ, ਹੋਏਗਾ ਟੁਰ ਬੋਲੋ ਜੀ। ਜਾਵਾਂਗੇ। ਇਹਦੇ ਚ ਨਾ ਜੀ ਫੈਮਲੀਆਂ ਦੇ ਨੇ ਕੁਛ ਠੀਕ ਹੋ ਗਿਆ ਜਨਾਬ, ਠੀਕ ਹੋ ਗਿਆ ਠੀਕ ਹੈ ਨਾ ਜੀ। ਇੱਕ ਫੈਮਿਲੀ ਸਾਡੀ ਰਹਿੰਦੀ ਕੈਨੇਡਾ। ਜੀ। ਹਾਂਜੀ ਭਾਜੀ ਹੁੰਦੀਆਂ ਨੇ ਫੈਮਲੀਆਂ ਕੈਨੇਡਾ ਤੋਂ ਆਈਆਂ ਹੋਣੀਆਂ ਨੇ ਅੱਛਾ, ਨਾ, ਚਲੋ। ਕੈਨੇਡਾ ਤੋਂ ਆਈਆਂ, ਕੋਈ ਗੱਲ ਨਹੀਂ, ਉਹਨਾਂ ਦਾ ਵੀ ਕਰ ਦਿਆਂਗੇ। ਕੁਝ ਜਰਮਨੀ ਨੇ ਜੀ, ਅੱਛਾ ਕੁਝ ਜਾਪਾਨ ਦੇ ਵਿੱਚ ਨੇ। ਠੀਕ ਹੋ ਗਿਆ। ਮਾਸ਼ਾਅੱਲਾ ਠੀਕ ਹੈ ਨਾ, ਜੋ ਅਸ਼ਰਫ ਸਾਹਿਬ ਨੇ ਉਹ ਦੋਸਤ ਸਾਰੇ ਕੁਝ ਉੱਥੇ ਨੇ। ਇਹ ਨਾਪ ਨੇ। ਉੱਥੇ ਉੱਥੇ ਉਹ ਕੁਝ ਉੱਥੇ ਨੇ ਜੀ। ਉਸ ਤੋਂ ਬਾਅਦ ਆਸਟ੍ਰੇਲੀਆ ਰਹਿੰਦੇ ਨੇ ਕੁਝ ਦੋਸਤ, ਆਪਣਾ ਜਿੰਨੇ ਵੀ ਰਿਸ਼ਤੇਦਾਰ ਨੇ। ਇਹ ਤੁਸੀਂ ਹੀ ਜਾਣਾ ਨਾਪ ਉਹ ਲੈ। ਮੈਂ ਇਕੱਲਾ ਹੀ ਆਇਆ ਹਾਂ ਹਲੇ ਨਾ। ਤੇ ਉਹਨਾਂ ਨੇ ਉਹਨਾਂ ਕਿਦਾਂ ਕਿਦੋਂ ਆਣਾ ਹੈ? ਕਿਹਨਾਂ ਨੇ? ਜਿਨ੍ਹਾਂ ਦੇ ਜਿਨ੍ਹਾਂ ਦੇ 10 ਨਾਪ ਜੇ ਆਸਟ੍ਰੇਲੀਆ ਵਾਲੇ, ਜਾਪਾਨ ਵਾਲੇ, ਦੂਸਰੇ ਉਹਨਾਂ ਕਿਦਾਂ ਆਣਾ ਹੈ? ਜਰਮਨੀ ਵਾਲੇ। ਉਹਨਾਂ ਨਹੀਂ ਆਣਾ। ਅੱਛਾ ਇਹ ਭਾਜੀ ਤੁਹਾਨੂੰ ਜਾ ਕੇ ਉੱਥੇ ਨਾਪ ਲੈਣਾ ਪੈਣਾ ਉਹਨਾਂ ਦਾ। ਠੀਕ ਹੈ ਨਾ ਜੀ। ਭਾਜੀ ਮੁਬਾਰਕ ਹੋਵੇ ਤੁਹਾਨੂੰ। ਤੇ ਭਾਜੀ ਤੁਸੀਂ ਹੋਸ਼ ਵਿੱਚ ਹੋ ਨਾ? ਜੀ ਜੀ, ਮੈਂ ਹੋਸ਼ ਚ ਹਾਂ ਤੇ ਤੁਹਾਨੂੰ ਚੈੱਕ ਦਿੱਤਾ ਮੈਂ। ਲੋ ਫਿਰ ਅਸੀਂ ਨਹੀਂ ਜੀ ਹੋਸ਼ ਵਿੱਚ। ਕਿਉਂ? ਉਹ ਭਾਜੀ ਗਰਮੀ ਸ਼ਰਮੀ ਬਹੁਤੀ ਹੈ, ਉਹ ਪਾਣੀ ਪਿਆ ਪੱਪੂ ਨੂੰ ਲੱਗਦਾ ਮੈਂ ਪੀਤਾ ਪਾਣੀ। ਨਹੀਂ ਠੀਕ ਭਾਜੀ ਹੈ। ਤੁਸੀਂ ਸਾਡੇ ਕੋਲ ਕੱਪੜੇ ਸਵਾਣ ਕਿਉਂਕਿ ਸਾਨੂੰ ਵਰਲਡ ਟੂਰ ਤੇ ਖੜਨ ਲੱਗੇ। ਭਾਈ ਮੈਂ ਨਹੀਂ ਖੜਨ ਲੱਗਾ, ਤੁਸੀਂ ਆਪ ਜਾਣਾ, ਆਪ ਵੀਜ਼ੇ ਲਵਾਣੇ ਜੇ, ਆਪ ਟਿਕਟ ਕਰਾਣੀ ਜੇ, ਆਪ ਹੀ ਜਾਣਾ ਜੇ। ਮੈਂ ਪੈਸੇ ਦਿੱਤੇ ਤੁਹਾਨੂੰ। ਇਹ ਸਾਰੇ ਬਾਹਰ ਦੇ ਮੁਲਕਾਂ 'ਚ ਹੀ ਨੇ। ਬਾਹਰ ਦੇ ਮੁਲਕਾਂ 'ਚ ਨੇ ਜੀ ਉਹ। ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਭਾਈ? ਕੀ ਹੋ ਗਿਆ? 7-8 ਲੱਖ ਰੁਪਏ ਦੀ ਤੇ ਇੱਕ ਪਾਸੇ ਦੀ ਟਿਕਟ ਹੋਣੀ ਆ। ਉਹ ਉਸਤਾਦ ਇਹ ਕਿਹੜੇ ਚੱਕਰ 'ਚ ਪੈ ਗਏ ਆ? ਕਿਹੜਾ ਆਰਡਰ ਫੜ ਬੈਠੇ ਆ ਅਸੀਂ? ਵਾਹ, ਤੇਰਾ ਪਾਕਿਸਤਾਨ 'ਚ ਕੋਈ ਰਿਸ਼ਤੇਦਾਰ ਨਹੀਂ? ਨਹੀਂ ਜੀ, ਪਾਕਿਸਤਾਨ 'ਚ ਹੁੰਦੀਆਂ ਨਹੀਂ ਫੈਮਲੀਆਂ। ਕੋਈ ਸੋਚ ਕਿਧਰੇ ਮਦੇ ਹੋਵੇ। ਨਹੀਂ ਨਹੀਂ, ਸਕਰਦੂ ਵਾਲੀ ਸਾਈਡ ਤੇ ਇੱਕ ਕਜ਼ਨ ਰਹਿੰਦਾ, ਉਹਦਾ ਵੀ ਕਰ ਲਓ, ਉਹਦਾ ਵੀ ਨਾਪ ਲੈ ਲਓ। ਇਹ ਵੀ ਨੇੜੇ ਹੀ ਆ। ਯਾਰ ਤੁਹਾਡਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ? ਇੰਨੇ ਪੈਸਿਆਂ ਦੇ ਸਾਡੇ ਵੀਜ਼ੇ ਟਿਕਟਾਂ ਦੇ ਲੱਗ ਜਾਣੇ, ਜਿੰਨੇ ਤੂੰ ਪੈਸਿਆਂ ਦੇ ਸਾਡੇ ਨਾਲ ਗੱਲ ਕਰਨ ਦੇ ਆ। ਕੋਈ ਗੱਲ ਨਹੀਂ। ਇਹ ਤੋਂ ਵੀ ਚੋਖੇ ਲੱਗ ਜਾਣੇ ਨੇ। ਕਿਰਨ ਟੇਲਰ ਇੱਕ ਨਾਮ ਹੈ। ਉਹ ਤੂੰ ਚੁੱਪ ਕਰ, ਕਿਰਨ ਟੇਲਰ ਇੱਕ ਨਾਂ ਹੈ, ਅੱਗੇ ਸਾਡਾ ਦਿਮਾਗ ਖਰਾਬ ਕਰਨ ਦੇ ਨੇ ਆ ਕੇ। ਭਾਜੀ ਕੀ ਗੱਲ ਏ, ਸਾਨੂੰ ਪਹਿਲਾਂ ਦੱਸਣਾ ਜੇ ਨਾ ਬਾਹਰ ਦੇ ਮੁਲਕਾਂ 'ਚ ਜਾਣਾ ਤੇ ਅਸੀਂ ਤੁਹਾਡੇ ਕੋਲ ਆਰਡਰ ਤੇ ਡਨ ਕਰ ਲੈਂਦੇ। ਭਾਜੀ ਤੁਸੀਂ ਆਪ ਜੋ ਤੁਸੀਂ, ਮੈਂ ਤੁਹਾਡੇ ਕੋਲ 1 ਰੁਪਈਆ ਵੀ ਛਡਾਇਆ? ਯਾਰ ਤੂੰ ਤੇ ਸਾਡੀ ਜਾਨ ਕੱਢ ਲਈ ਏ। ਨਹੀਂ ਨਹੀਂ ਛਡਾਇਆ, ਤੁਹਾਡੇ ਕੋਲ 1 ਰੁਪਈਆ ਵੀ ਛਡਾਇਆ? ਨਹੀਂ ਛਡਾਇਆ ਨਾ? ਨਹੀਂ ਤੇ ਫਿਰ ਭਾਈ ਜੋ ਗੱਲ ਕੀਤੀ ਉਹਦੇ ਤੇ ਪੂਰਾ ਆਣਾ ਹੁਣ ਪੈਣਾ। ਕਰਨਾ ਸਾਡੇ ਸਾਹ ਚਾਹੀਦਾ। ਛੁੱਟ ਗਏ ਨੇ, ਪੈਸਿਆਂ ਦੀ ਕਿਹੜੀ ਨਹੀਂ ਗੱਲ ਏ? ਨਹੀਂ ਕਰਨਾ ਚਾਹੀਦਾ। ਨਹੀਂ ਬਾਰੇ ਚ
ਵਾਰੇ ਭਾਜੀ ਕਿਹਨੂੰ ਵਾਰੇ ਚ ਤੁਹਾਡੀ ਹੁੰਦਾ ਬੜੀ ਮੈਨੂੰ ਦੱਸੋ। ਮਿਹਰਬਾਨੀ। ਨਹੀਂ ਵਾਰੇ ਚ ਤੁਹਾਡੇ ਭਾਈ 7 ਜੀ। ਲੱਖ ਪਿੱਛੇ ਹੀ ਆਪਣਾ ਕਰੋੜ 1.5 ਕਰੋੜ ਲਾ ਕੇ ਜਾਓ ਕੰਮ ਕਰੋ ਜਾ ਕੇ ਭਾ ਨਹੀਂ ਵਾਰੇ ਚ ਮੈਂ ਉਹ ਪੁੱਛਣਾ ਨਹੀਂ ਵਾਰੇ ਚ ਕਿੱਥੋਂ ਆਉਣਾ ਲਿਓ ਪੈਸੇ ਦੇ ਦਿਓ ਆ ਦਵੋ ਇਹਨਾਂ ਦੇ ਪੈਸੇ ਵਾਪਸ ਇਹਨਾਂ ਦੇ ਨਹੀਂ 11 ਗੁਣਾ ਭਾਈ ਵਾਪਸ ਦੇਣੇ ਕਿਹੜੇ ਯਾਰਾਂ ਗੁਨਾ ਹਾਂ ਕਿਹੜੇ ਯਾਰਾਂ ਗੁਨਾ ਜਿਹਨੇ ਕਾਲੇ ਜਾਨਾਂ ਗੁਣਾ ਜਿਹਨੇ ਲਿਖੇ ਜੇ ਸਾਨੂੰ ਦੱਸਿਆ ਹਜੇ ਕਿ ਬਾਹਰ ਦੇ ਮੁਲਕਾਂ 'ਚ ਜਾਣਾ ਹੈ। ਤੁਸੀਂ ਮੈਨੂੰ ਪੁੱਛਿਆ ਤੁਸੀਂ ਕਹੇ ਕੱਪੜਾ ਲੈ ਲਓ ਜੀ, ਬਹੁਤ ਆਖਿਆ। ਅੱਛਾ ਜੀ, ਲੱਗੇਗਾ ਬਿਲਕੁਲ ਆਖਿਆ। ਪਸੰਦ ਵੀ ਲੱਠਾ ਵੀ ਇਹ ਜੇ ਬੜਾ ਸੋਹਣਾ ਲੱਠਾ ਕਾਰੋਬਾਰ ਵੀ ਮੇਰਾ ਤੇ ਅੱਬੇ ਦਾ ਇਕੱਠਾ ਹਨਾ ਇਹ ਹੁਣ ਤੁਹਾਨੂੰ ਪੈਸੇ ਦੇਣੇ ਪੈਣੇ 11 ਗੁਣਾ ਦੇ ਹਿਸਾਬ ਨਾਲ ਵੇਖੋ ਕਿੰਨੇ ਪੈਸੇ ਹੁਣ ਬਣਦੇ ਕੀ ਕਰੀਏ ਬਾਈ? ਪੈਸੇ ਵੇਖੋ ਕਿੰਨੇ ਉਹ ਬਣਦੇ ਤੇ ਨੇ 77 ਲੱਖ ਰੁਪਈਆ ਬਣ ਜਾਂਦਾ ਹੈ। ਕੋਈ ਗੱਲ ਨਹੀਂ ਕਿਰਨ ਟੇਲਰ ਮਸ਼ਹੂਰ ਆ ਬੈ ਯਾਰ ਚੁੱਪ ਕਰਕੇ ਤੂੰ ਕਿਰਨ ਟੇਰਨ ਲਾਇਆ ਈ। ਇੱਥੇ ਸਾਡੇ ਸਾਹ ਸੁੱਕੇ ਨੇ ਤੇ ਤੈਨੂੰ ਗੱਲਾਂ ਹੁਣ ਇਹ ਹੁੰਦੀਆਂ ਸਾਹ ਨੇ ਸੁੱਕਣੇ ਹੀ ਨੇ ਜਿਹੜੇ ਲੋਕਾਂ ਦੇ ਪੀਤੇ ਨੇ ਨਾ ਅੱਜ ਤੁਹਾਡੇ ਵੀ ਸੁੱਕਣੇ ਨੇ ਸ਼ਾਗਿਰਦਾਂ ਨਾਲ ਤੁਸੀਂ ਚੰਗਾ ਨਹੀਂ ਵਰਤਦੇ ਹੈਲੋ ਅਸਲਾਮ ਅਲੈਕੁਮ ਜੀ ਓਪਰਾ ਪੁਲਿਸ ਉਹ ਤੇਰਾ ਭਲਾ ਹੋਵੇ ਉਹ ਭਾਈ ਸਰਕਾਰ ਇੱਥੇ ਆਓ ਜਰਾ ਇੱਕ ਮਿੰਟ ਇੱਕ ਮਿੰਟ ਉਹ ਯਾਰ ਭਾਜੀ ਬੰਦ ਕਰੋ ਉਹ ਤੇ ਭਾਜੀ, ਅੱਲਾ ਦਾ ਗੱਲ ਤਾਂ ਨਾਂ ਸੁਣੋ ਯਾਰ। ਇੱਕ ਮੈਂ ਬਾਅਦ ਚ ਕਰਦਾ ਸਾਤਨ ਉਹ ਵੀਰ ਹੋਏ ਤੇਰੇ ਹੱਥ ਜੋੜਨੇ ਆ ਕਿਹੜੇ ਪਾਸੇ ਭਾਜੀ ਜਾਣਾ ਅਸੀਂ ਇੱਕ ਸੂਟ ਤੁਹਾਨੂੰ ਤੁਹਾਡੇ ਨਾਮ ਦਾ ਫ੍ਰੀ ਬਣਾ ਦਿੰਨੇ ਆ ਨਹੀਂ ਉਹ ਭਾਈ ਚੈੱਕ ਕਰ ਲਓ ਪਹਿਲਾਂ। ਇਹ ਹੋਣਾ ਹੀ ਨਹੀਂ ਨਾਪ ਲੈ ਕੇ ਆਣਾ ਜੇ ਜਾਂ ਫਿਰ 11 ਗੁਣਾ ਪੈਸੇ ਭਾਜੀ ਤੁਸੀਂ ਦੇਣੇ। ਤੇ ਆਏ ਹੋ ਤੁਹਾਡਾ ਤੇ ਸੀਵੀਏ ਜੇ ਵੇਖੋ ਮੈਂ ਤੁਸੀਂ ਆ ਗਏ ਦੁਬਾਰਾ ਤੇ ਫਿਰ ਤੇ ਅਸੀਂ ਇਨਸ਼ਾਅੱਲਾ ਦੂਜੇ ਵੀ ਸੀ ਲਾਂਗੇ। ਮੈਂ ਤੁਹਾਨੂੰ ਸਵਾ ਦਿੰਦਾ ਸਾਰੇ ਹੀ। ਯਾਰ ਨਾ ਯਾਰ ਫੋਨ ਨਾ ਫੋਨ ਨਹੀਂ ਤੇ ਫਿਰ 11 ਗੁਣਾ ਦਾ ਹਿਸਾਬ ਯਾਰ ਲਾਓ ਕਿੰਨੇ ਉਸਤਾਦ ਪੈਸੇ ਬਣਦੇ 11 ਗੁਣਾ ਦਾ ਹਿਸਾਬ ਲਾਓ ਕਿੰਨੇ ਪੈਸੇ ਬਣਦੇ ਯਾਰ ਉਸਤਾਦ ਯਾਰ ਹਿਸਾਬ ਲਾ ਭਾਵੇਂ ਨਾ ਨਾ ਹਿਸਾਬ ਕਿ ਲਾਈਏ ਅਸੀਂ ਦੁਕਾਨ ਵੇਚ ਕੇ ਉਹ ਤੁਹਾਨੂੰ ਭਾਈ ਪੈਸੇ ਦੇ ਦਈਏ 7,70,000 ਨੂੰ 11 ਤੁਹਾਡੀ ਦਾ ਜ਼ਰਬ ਮਿਹਰਬਾਨੀ ਇੰਜ ਨਾ ਕਰੋ ਯਾਰ ਭੈਣ। ਸਾਡੇ ਕਿਰਾਏ ਦੀ ਸਾਨੂੰ ਦੁਕਾਨ ਕੋਈ ਸਾਡੀ ਗਲਤਫਹਿਮੀ ਹੋ ਆਪਣੀ ਗਈ ਨਹੀਂ ਤੁਹਾਡੀ ਮਿਹਰਬਾਨੀ ਜਾਣ ਦਿਓ ਗੁੱਸਾ ਇੰਜ ਨਹੀਂ ਹੁੰਦਾ ਜਿਹੜੇ ਤੁਹਾਡੇ ਕੋਲ ਪੈਸੇ ਲੈਣੇ ਤੁਹਾਨੂੰ ਵਾਪਸ ਦੇ ਦੇਣੇ ਚਲੋ ਕੋਈ ਨਹੀਂ ਕਰਦੇ ਆ ਚਲੋ 7,70,000 ਨੂੰ ਜ਼ਰਬ ਦਿਓ ਨਾ 11 ਦੇ ਹਿਸਾਬ ਨਾਲ ਵੇਖੋ ਤਾਂ ਸਹੀ ਕਿੰਨੇ ਪੈਸੇ ਆਹੋ, ਕੱਢੋ ਕੈਲਕੂਲੇਟਰ ਕਿੱਥੇ ਵੇ ਜਲਦੀ ਕਰੋ ਜ਼ਰਾ। ਕੰਪਿਊਟਰ ਵੇਖੋ ਹਾਂ ਇੰਨਾ ਟਾਈਮ ਹੋਇਆ ਤੇ ਅਸੀਂ ਫਿਰ ਇੰਝ ਨਹੀਂ ਯਾਰ ਮੈਂ ਪਹਿਲੇ ਵੇਖੇ ਨੇ ਦਰਜੀ ਤੁਸੀਂ ਐਵੇਂ ਜਾਣ ਕੇ ਮੈਨੂੰ ਕਹਿੰਦੇ ਕਿਰਨ ਟੇਲਰ ਦਾ ਨਾਂ ਹੈ ਤੇ ਫਿਰ ਜ਼ਬਾਨ ਤੇ ਪੂਰੇ ਉਤਰੋ ਆਹੋ ਉਤਰਨਾ ਚਾਹੀਦਾ ਜੀ ਇਹਨਾਂ ਜ਼ਬਾਨ ਨੂੰ। ਪਾਕਿਸਤਾਨ ਦੀ ਹੋਈ ਹੁੰਦੀ ਹੈ ਕਦੀ ਸੁਣਿਆ ਕਦੀ ਪਾਕਿਸਤਾਨ ਚ ਕੋਈ ਬਾਹਰ ਨਾਪ ਲੈਣ ਗਏ ਨੇ ਮੁਲਕਾਂ ਦੀ ਤੇ ਗੱਲ ਹੀ ਨਹੀਂ ਹੋਈ ਪਹਿਲਾਂ ਸੁੱਤੇ ਇਹੋ ਜਦੋਂ ਮੇਰੀ ਤੁਹਾਡੀ ਗੱਲ ਹੋਣ ਡਈ ਉਹ ਪਾਏ ਨੇ ਇਹ ਤਾਂ ਸਾਡਾ ਭਾਜੀ 85 ਲੱਖ 5,47 ਰੁਪਇਆ ਬਣਦਾ। ਆ 5 ਕਰੋੜਾਂ ਦੇ ਉੱਤੇ ਜਾ ਪੈਣਾ ਸੀ ਇੰਜ ਤੁਹਾਡੀ ਜਾਨ ਛੁੱਟਦੀ ਪਈ ਸਸਤੇ ਜੇ ਸਹੀ ਨਹੀਂ ਗੱਲ ਤੇ ਸਹੀ ਜੇ ਨਹੀਂ ਤੇ ਫਿਰ ਨਾਪ ਲਵੋ ਜੋ ਨਹੀਂ ਮੈਂ ਦੱਸੋ ਕੀ ਕਰਨਾ ਨਹੀਂ ਇਹ ਤੁਹਾਨੂੰ ਪੈਸੇ ਹੀ ਦੇਣਗੇ ਕਿਰਨ ਟੇਲਰ ਮਸ਼ਹੂਰ ਨਾਮ ਹੈ ਮਿਆਰ ਹੈ ਇੱਕ ਆਪਣੀ ਗੱਲ ਦੇ ਆਪਣੀ ਜ਼ੁਬਾਨ ਦੇ ਪੱਕੇ ਬੰਦੇ ਨੈਸ਼ਨਲ ਟੂਰ ਤੇ ਤੁਸੀਂ ਤੇ ਜਾ ਨਹੀਂ ਸਕਦੇ ਹੁਣ ਤੇ ਕਿਉਂ ਨਾ ਤੁਹਾਡਾ ਇਹ ਹੋਣਹਾਰ ਸ਼ਾਗਿਰਦ ਹੋ ਆਵੇ ਪਾਸਪੋਰਟ ਤੇ ਮੇਰਾ ਅੱਗੇ ਰੈਡੀ ਹੈ ਕਿਉਂ ਕਿਉਂਕਿ ਵੇਖੋ ਨਾ ਇੱਥੇ ਕਾਟਨ ਹੈ ਲੱਠਾ ਤੁਹਾਡੇ ਦੋਹਾਂ ਪਿਓ ਪੁੱਤਰਾਂ ਦਾ ਕਾਰੋਬਾਰ ਇਕੱਠਾ ਜੇ ਤੁਸੀਂ ਗਏ ਤੇ ਪਿੱਛੇ ਬਹਿ ਜਾਣਾ ਤੁਹਾਡਾ ਪੱਠਾ ਓਏ ਹੋਏ ਹੋਏ ਹੋਏ। ਬਸ ਤੁਸੀਂ ਅਸੀਂ ਮੈਨੂੰ ਤੇ ਮਰ ਗਏ ਆ ਹੁਣ ਜਾਏਗਾ ਤੁਹਾਡਾ ਇਹ ਪੱਠਾ